ਇਹ ਜਿਹੜੀ ਬੀਬੀ ਕੰਗਣਾ ਰਣੌਤ ਆ, ਇਹ ਸ਼ਰਾਰਤੀ ਮਾਈਂਡ ਦੀ ਪਹਿਲਾਂ ਤੋਂ ਆਪ ਹੀ ਸੀਗੀ। ਹੁਣ ਤਾਂ ਜਦੋਂ ਉਹਨੇ ਪੰਗੇਬਾਜ਼ੀਆਂ ਕਰ ਕਰਕੇ ਬੀਜੇਪੀ ਆਰਐਸਐਸ ਭਗਵੇਂ ਬ੍ਰਿਗੇਡ ਨੂੰ ਸੰਘ ਪਰਿਵਾਰ ਨੂੰ ਦੱਸ ਦਿੱਤਾ ਹੈਗਾ ਬਈ ਮੈਂ ਤੁਹਾਡੇ ਕੰਮ ਦੀ ਆ, ਤਾਂ ਉਹਦੇ ਮਗਰ ਕੋਈ ਟੀਮ ਲੱਗੀ ਹੋਈ ਆ ਜਿਹੜੀ ਉਹਨੂੰ ਦੱਸਦੀ ਆ ਕਿ ਇਸ ਟਾਈਮ ਤੇ ਆਹ ਕਹਿ ਆਹ ਕਰ। ਉਹ ਕਿਸੇ ਵੀ ਵੇਲੇ ਭੜਕਾ ਹੱਟ ਪੈਦਾ ਕਰ ਸਕਦੀ ਆ, ਲਾਂਬੂ ਲਾ ਸਕਦੀ। ਕੋਈ ਧਿਰ ਚਾਹੁੰਦੀ ਸੀ ਕਿ ਉਹਦੀ ਮੁਖਾਲਫਤ ਹੋਵੇ, ਉਹਦਾ ਵਿਰੋਧ ਹੋਵੇ, ਫਿਰ ਸਾਰਾ ਦਿਨ ਅਖਬਾਰਾਂ ਦੇ ਵਿੱਚ, ਖਬਰਾਂ ਦੇ ਵਿੱਚ, ਚੈਨਲਾਂ ਦੇ ਉੱਤੇ ਇਹ ਚੱਲਣਾ ਸੀਗਾ ਕਿ ਦੇਖੋ ਜੀ ਇੱਕ ਸ਼ਰਧਾਲੂ ਬਣ ਕੇ ਉਹ ਬੀਬੀ ਇੱਥੇ ਆਉਂਦੀ ਆ ਤੇ ਇਹ ਸਿੱਖ ਇੰਨੇ ਮਾੜੇ ਆ ਵੀ ਕਾਲੇ ਝੰਡੇ ਲੈ ਕੇ ਉਹਦਾ ਵਿਰੋਧ ਕਰਦੇ ਆ। ਸਿੱਖ ਤਾਂ ਹੋ ਜਾਣੇ ਸੀ ਖਲਨਾਇਕ ਤੇ ਕੰਗਨਾ ਰਣੌਤ ਨੇ ਬਣ ਜਾਣਾ ਸੀਗਾ ਸਹੀ। ਰਾਸ਼ਟਰੀ ਸਿੱਖ ਸੰਗਤ ਨਾਲ ਜੁੜੇ ਹੋਏ ਬੰਦਿਆਂ ਦੇ ਕਿਹੜਾ ਮੋਹ ਲਾਈ ਹੁੰਦੀ ਆ, ਉਹ ਵੀ ਤਾਂ ਆਪਣੇ ਵਰਗੀਆਂ ਪੱਗਾਂ ਦਾੜੇ ਹਵਾਲੇ ਸਿੱਖ ਨੇ। ਕਿਸੇ ਨੇ ਕਹਿਣਾ ਸੀਗਾ ਵੀ ਇੱਥੇ ਆਈ ਦੀ ਜਿਹੜੀ ਇਹ ਵਿਰੋਧਤਾ ਹੋਈ ਆ ਇਹ ਠੀਕ ਹੋਈ ਆ, ਕਿਸੇ ਨੇ ਕਹਿਣਾ ਸੀਗਾ ਨਹੀਂ ਇਹ ਬਿਲਕੁਲ ਗਲਤ ਵਾ। ਤੇ ਜਿਹੜਾ ਦੋਖੀ ਵੀ ਆ, ਜਿਹੜਾ ਉਲਟ ਵੀ ਆ, ਗੁਰੂ ਘਰ ਵਿੱਚ ਉਹ ਵੀ ਆ ਸਕਦਾ। ਉਹ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਮਈ ਦੇ ਐਂਡ ਵਾਲੇ ਹਫ਼ਤੇ ਤੇ ਜੂਨ ਦੇ ਪਹਿਲੇ ਹਫ਼ਤੇ ਜਿਹੜੇ ਆਹ 15 ਦਿਨ ਹੁੰਦੇ ਆ ਨਾ ਜੀ, ਉਦੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਵੀ ਲਾਓ ਜੀ, ਖਾੜਕੂ ਫੜ ਲਈ। ਇੱਕ ਤਾਂ ਇਹ ਚੀਜ਼ ਚੱਲ ਪੈਂਦੀ ਆ। ਦੂਜਾ ਜਿਹੜਾ ਹਿੰਦੂ ਕੱਟੜਪੰਥੀ ਨੇ ਉਹ ਕੋਈ ਨਾ ਕੋਈ ਪੁੱਠੀ ਸਿੱਧੀ ਹਰਕਤ ਕਰਕੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਹੁੰਦੇ ਆ ਵੀ ਅਸੀਂ ਜੀ ਸੰਤ ਭਿੰਡਰਾਂ ਵਾਲਿਆਂ ਦਾ ਪੁਤਲਾ ਫੂਕ ਦਿਆਂਗੇ। ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੀ ਪੂਰੀ ਮਿਹਰ ਹੋਈ ਹੁੰਦੀ ਆ, ਉਹਨਾਂ ਨੇ ਟਾਸਕ ਫੋਰਸ ਦੇ ਬਦਮਾਸ਼ ਗੁੰਡਿਆਂ ਨੂੰ ਪੂਰਾ ਇਹਨਾਂ ਦਿਨਾਂ ਦੇ ਵਿੱਚ ਫੂਕ ਦਿੱਤੀ ਹੁੰਦੀ ਆ ਵੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਤੁਸੀਂ ਕਿਸੇ ਪੰਥਦਰਦੀ ਨੂੰ ਖੰਘਣ ਨਹੀਂ ਦੇਣਾ। ਇਹਨਾਂ ਪੰਥਕ ਸਭਾ ਵਿੱਚ ਵਿਚਰਦੇ ਨੌਜਵਾਨਾਂ ਤੋਂ ਮੈਂ ਤਾਂ ਕਦੇ ਨਹੀਂ ਕੋਈ ਦੇਖਿਆ ਹੈਗਾ ਵੀ ਦਰਬਾਰ ਸਾਹਿਬ 'ਚ ਸ਼੍ਰੋਮਣੀ ਕਮੇਟੀ 'ਚ ਭਰਤੀ ਹੋ ਗਿਆ ਹੋਵੇ, ਕੋਈ ਟਾਸਕ ਫੋਰਸ 'ਚ ਭਰਤੀ ਹੋ ਗਿਆ ਹੋਵੇ। ਇਹ ਬੰਦੇ ਫਿਰ ਕੌਣ ਨੇ ਜਿਹੜੇ ਟਾਸਕ ਫੋਰਸ ਵਿੱਚ ਹੁੰਦੇ? ਲੀਡਰਾਂ ਦੇ ਚਮਚਿਆਂ ਦੇ ਗਾਂ ਪੁੱਤ ਭਤੀਜੇ ਨੇ, ਉਹ ਵਿਚਾਰੇ ਬਿਰਤਾ ਦੇ ਮਾਰੇ ਹੋਏ ਜਿਨ੍ਹਾਂ ਦਾ ਕੋਈ ਹੋਰ ਕਿਤੇ ਕੰਮ ਨਹੀਂ ਬਣ ਸਕਦਾ ਹੁੰਦਾ, ਉਹ ਫਿਰ ਟਾਸਕ ਫੋਰਸਾਂ 'ਚ ਭਰਤੀ ਕਰ ਲਏ ਜਾਂਦੇ ਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਲਮੀ ਕਲਾਕਾਰ ਕੰਗਨਾ ਰਣੌਤ ਕਿਸਾਨ ਸੰਘਰਸ਼ ਦੇ ਦੌਰਾਨ ਕੁਛ ਇਹੋ ਜਿਹਾ ਲਿਖਦੀ ਬੋਲਦੀ ਰਹੀ ਆ ਜਿਹਦੀ ਕਰਕੇ ਕਿਸਾਨ ਸੰਘਰਸ਼ ਦੌਰਾਨ ਲੋਕਾਂ ਦੀਆਂ ਭਾਵਨਾਵਾਂ ਉਹਦੇ ਖਿਲਾਫ ਬਹੁਤ ਵੱਡੇ ਉੱਚੇ ਪੱਧਰ ਤੇ ਉਹਦੇ ਖਿਲਾਫ ਹੋ ਗਈ। ਕੰਗਨਾ ਰਣੌਤ ਨੇ ਜੋ ਕੁਝ ਲਿਖਿਆ ਬੋਲਿਆ ਉਹਦੇ ਕਰਕੇ ਸਾਡੇ ਭਾਈਚਾਰੇ 'ਚ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨ ਆ ਉਹ ਸਿੱਖ ਆ ਤੇ ਸਾਡਾ ਸਿੱਖ ਖਾਲਸਾ ਪੰਥ ਦਾ, ਸਿੱਖ ਜਗਤ ਦਾ ਜਿਹੜਾ ਸਭ ਤੋਂ ਮੁਕੱਦਸ ਕੇਂਦਰੀ ਸਥਾਨ ਆ ਦਰਬਾਰ ਸਾਹਿਬ ਅੰਮ੍ਰਿਤਸਰ, ਇੱਥੇ ਅੱਜ ਕੰਗਨਾ ਰਣੌਤ ਨੇ ਦਰਬਾਰ ਸਾਹਿਬ ਆਉਣਾ ਸੀ। ਬੜੇ ਲੋਕ ਆਉਂਦੇ ਨੇ, ਬੜੇ ਜਿਹੜੇ ਸਿੱਖ ਜਗਤ ਨੂੰ ਚੰਗੇ ਨਹੀਂ ਲੱਗਦੇ ਲੋਕ, ਉਹ ਵੀ ਆਉਂਦੇ ਰਹੇ ਨੇ, ਗਾਂਹ ਵੀ ਆਉਂਦੇ ਰਹਿਣੇ। ਤੇ ਇਹ ਸਾਡਾ ਇੱਕ ਇਹੋ ਜਿਹਾ ਅਸਥਾਨ ਆ ਦਰਬਾਰ ਸਾਹਿਬ ਜਿੱਥੇ ਕੋਈ ਵੀ ਕਿਸੇ ਵੀ ਜਾਤ ਧਰਮ ਮਜ਼ਹਬ ਦਾ ਕੋਈ ਵੀ ਆ ਸਕਦਾ। ਜਿਹੜੇ ਸ਼ਖਸ ਸਿੱਖ ਫਲਸਫੇ ਨੂੰ, ਗੁਰੂ ਸਾਹਿਬਾਨ ਨੂੰ ਕਿਸੇ ਵਕਤ ਨਿੰਦਦੇ ਭੁੰਡਦੇ ਰਹੇ ਹੋਣ, ਜੇਕਰ ਉਹ ਵੀ ਆ ਕੇ ਨਤਮਸਤਕ ਹੋਣਾ ਚਾਹੁੰਦੇ ਹੋਣ, ਮੱਥਾ ਟੇਕਣਾ ਚਾਹੁੰਦੇ ਹੋਣ, ਤਾਂ ਉਹਦੇ ਆਉਣ ਤੋਂ ਆਪਾਂ ਉਹਨੂੰ ਮਨਾ ਨਹੀਂ ਕਰ ਸਕਦੇ। ਇਹ ਸਾਡੇ ਧਰਮ ਦਾ ਫਲਸਫਾ ਵਾ। ਦੂਜੇ ਪਾਸੇ ਸਾਡੇ ਲਈ ਮਾਨਸਿਕ ਤੌਰ ਦੇ ਉੱਤੇ ਇੱਕ ਇਹ ਗੱਲ ਨੂੰ ਜਰਨਾ, ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ ਕਿ ਜਿਹੜੇ ਬੰਦੇ ਤੁਹਾਡੇ ਹਿੱਤਾਂ ਦੇ ਉਲਟ ਇਸ ਤਰੀਕੇ ਨਾਲ ਡਟ ਕੇ ਲਿਖਣ, ਬੋਲਣ, ਤੰਗ ਕਰਨ, ਤੁਹਾਡੀ ਕੌਮ ਨੂੰ, ਤੁਹਾਡੇ ਭਾਈਚਾਰੇ ਨੂੰ ਨੀਵਾਂ ਦਿਖਾਉਣ, ਸੰਤਾਪ ਦੇਣ, ਬਈ ਉਹਨੂੰ ਐ ਮਤਲਬ ਕਿ ਸਾਡੇ ਕੇਂਦਰੀ ਸਥਾਨ ਤੇ ਆਏ ਨੂੰ ਮਨ ਨੂੰ ਠੇਸ ਦੀ ਮਨ ਜਾਂ ਤੰਗ ਬੜਾ ਹੁੰਦਾ। ਤੇ ਇਹ ਜਿਹੜੀ ਬੀਬੀ ਕੰਗਨਾ ਰਣੌਤ ਆ, ਇਹ ਸ਼ਰਾਰਤੀ ਮਾਈਂਡ ਦੀ ਪਹਿਲਾਂ ਤੋਂ ਆਪ ਹੀ ਸੀਗੀ, ਕਿਉਂਕਿ ਜਿਹੜੀਆਂ ਪਿਛਲੇ ਸਮੇਂ 'ਚ ਉਹਨੇ ਹਰਕਤਾਂ ਕੀਤੀਆਂ ਸਾਰੀਆਂ ਦੱਸਦੀਆਂ ਹੀ ਨੇਗੀਆਂ ਕਿ ਕਿਵੇਂ ਉਹ ਕਰਦੀ ਹੈ ਗੱਲਬਾਤ। ਪਰ ਹੁਣ ਤਾਂ ਜਦੋਂ ਉਹਨੇ ਪੰਗੇਬਾਜ਼ੀਆਂ ਕਰ ਕਰਕੇ ਬੀਜੇਪੀ ਆਰਐਸਐਸ ਭਗਵੇਂ ਬ੍ਰਿਗੇਡ ਨੂੰ, ਸੰਘ ਪਰਿਵਾਰ ਨੂੰ ਦੱਸ ਦਿੱਤਾ ਹੈਗਾ
ਬਈ ਮੈਂ ਤੁਹਾਡੇ ਕੰਮ ਦੀ ਆ, ਤੇ ਚਰਚਾ ਵੀ ਚੱਲ ਪਈ ਆ ਵੀ ਕਿਤੋਂ ਨਾ ਕਿਤੋਂ ਉਹਨੂੰ ਟਿਕਟ ਦਿੱਤੀ ਜਾ ਸਕਦੀ ਆ, ਕਿਤੋਂ ਨਾ ਕਿਤੇ ਬੀਜੇਪੀ ਵੱਲੋਂ ਬਈ ਉਹਨੂੰ ਸਿਆਸੀ ਤੌਰ ਦੇ ਉੱਤੇ ਉਹਦੇ ਨੰਬਰ ਬਣਾਏ ਜਾ ਰਹੇ, ਉਹਨੂੰ ਚਰਚਾ 'ਚ ਲਿਆਂਦਾ ਜਾ ਰਿਹਾ। ਤੇ ਹੁਣ ਤਾਂ ਇਉਂ ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਉਹ ਜੋ ਕੁਝ ਕਰਦੀ ਕਰਾਉਂਦੀ ਸੀ ਕਿਸੇ ਆਪਦੇ ਪੱਧਰ ਤੇ ਕਰਦੀ ਹੋਣੀ ਆ, ਪਰ ਹੁਣ ਤਾਂ ਉਹਦੇ ਮਗਰ ਕੋਈ ਟੀਮ ਲੱਗੀ ਹੋਈ ਆ ਜਿਹੜੀ ਉਹਨੂੰ ਦੱਸਦੀ ਆ ਕਿ ਇਸ ਟਾਈਮ ਤੇ ਆਹ ਕਹਿ ਆਹ ਕਰ। ਤੇ ਜਦੋਂ ਕਿਸੇ ਗੱਲ ਵਿੱਚ ਇਦਾਂ ਦੀ ਸਿਆਸਤ, ਇਦਾਂ ਦਾ ਸਾਜ਼ਿਸ਼ੀ ਕੰਮ ਆ ਜਾਵੇ, ਉਦੋਂ ਥੋੜਾ ਜਿਹਾ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ, ਕਿਉਂਕਿ ਉਹਦੀ ਪੋਜੀਸ਼ਨ ਉਹ ਆ ਕੰਗਨਾ ਦੀ ਕਿ ਉਹ ਕਿਸੇ ਵੀ ਵੇਲੇ ਭੜਕਾਹਟ ਪੈਦਾ ਕਰ ਸਕਦੀ ਆ, ਲਾਂਬੂ ਲਾ ਸਕਦੀ। ਪਰ ਜਿਹੜੇ ਜ਼ਿੰਮੇਵਾਰੀ ਦੇ ਅਹਿਸਾਸ ਦੀ ਗੱਲ ਮੈਂ ਕਰਦਾ ਕਿ ਸਾਨੂੰ ਬੜਾ ਇਸ ਗੱਲ ਦਾ ਅਫਸੋਸ ਆ ਕਿ ਅਜੀਤ ਅਖਬਾਰ ਦੇ ਵਿੱਚ ਕੱਲ ਇਹ ਖਬਰ ਜਿਹੜੀ ਆ, ਉਹ ਜਿਹੜਾ ਨਾਲ ਦੀ ਨਾਲ ਅਜੀਤ ਅਖਬਾਰ ਤੇ ਇੱਕ ਤਾਂ ਹੁੰਦਾ ਨਾ ਜਿਹੜਾ ਪੂਰਾ ਅਖਬਾਰ ਛਪਦਾ, ਇੱਕ ਉਹਦੇ ਅਜੀਤ ਦੇ ਜਾਂ ਹੋਰਨਾਂ ਅਖਬਾਰਾਂ ਨੇ ਅੱਜ ਕੱਲ ਨਾਲ ਦੀ ਨਾਲ ਖਬਰ ਵੀ ਦੇਣੀ ਹੁੰਦੀ ਹੈ, ਸਮਰੀ ਛੋਟੀ ਹੁੰਦੀ ਹੈ, 2-3 ਲਾਈਨਾਂ 'ਚ ਦੱਸ ਦਿੰਦੇ ਆ ਕਿ ਆਹ ਗੱਲ ਹੋਈ। ਉਹ ਜਿਹੜਾ ਚੱਲ ਰਿਹਾ ਉਹਦੇ 'ਚ ਜਦੋਂ ਖਬਰ ਆਈ, ਉਹਦਾ ਸਕਰੀਨਸ਼ਾਟ ਲੈ ਕੇ ਕੁਝ ਬੰਦਿਆਂ ਨੇ ਰੋਹ ਵਿੱਚ ਵੀ ਦਰਬਾਰ ਸਾਹਿਬ ਕੰਗਨਾ ਰਣੌਤ ਆ ਰਹੀ ਆ, ਉਹ ਸੋਸ਼ਲ ਮੀਡੀਆ ਤੇ ਘੁਮਾ। ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਕਿਸੇ ਵੀ ਗੱਲ ਨੂੰ ਸਕਿੰਟਾਂ ਦੇ ਵਿੱਚ ਸਾਰੇ ਸੰਸਾਰ ਵਿੱਚ ਉੱਪਰ ਦੀ ਕਰਨ ਦਾ ਇੱਕ ਬੜਾ ਸਾਧਨ ਬਣਿਆ ਹੋਇਆ। ਚੰਗੀ ਗੱਲ ਵੀ ਹੋ ਸਕਦੀ ਹੈ, ਗੱਲ ਮਾੜੀ ਵੀ ਹੋ ਸਕਦੀ ਹੈ। ਹੁਣ ਇੱਥੇ ਜਦੋਂ ਇਹ ਖਬਰ, ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਉਹਨੂੰ ਖਤਰਾ ਮਹਿਸੂਸ ਕਰਕੇ ਉਹਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਨੇ, ਪਿੱਛੇ ਦੇ ਜਦੋਂ ਮਹਾਰਾਸ਼ਟਰ 'ਚ ਉਹਨੇ ਪੰਗਾ ਪਾਇਆ ਸੀਗਾ, ਤੇ ਉਦੋਂ ਜਦੋਂ ਉਹਨੇ ਜਾਣਾ ਸੀਗਾ ਇੱਥੋਂ ਆਪਦੇ ਹਿਮਾਚਲ 'ਚੋਂ ਚੰਡੀਗੜ੍ਹ ਵਿੱਚ ਦੀ ਜਦੋਂ ਗਈ ਆ, ਕਿਵੇਂ ਉਹਨੂੰ ਸਿਕਿਉਰਟੀਆਂ ਦਿੱਤੀਆਂ ਗਈਆਂ ਵੀ ਉੱਥੇ ਉਹਦਾ ਕੋਈ ਪੰਗਾ ਖੜਾ ਨਾ ਹੋ ਜਾਵੇ, ਕੋਈ ਉਹਨੂੰ ਮਾਰ ਕੁੱਟ ਨਾ ਜਾਵੇ, ਜਾਂ ਉਹਦਾ ਕੁਛ ਉਹਦਾ ਛੱਜਾ ਜਿਹਾ ਵੀ ਢਾਤਾ ਸੀ। ਚਲੋ ਉੱਥੇ ਜੋ ਮਸਲੇ, ਹੁਣ ਇੱਕ ਪਾਸੇ ਤਾਂ ਉਹਨੂੰ ਜਾਨ ਮਾਲ ਨੂੰ ਮਹਿਸੂਸ ਕਰਕੇ ਉਹਨੂੰ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ ਨੇ, ਤੇ ਦੂਜੇ ਪਾਸੇ ਇਹ ਪੰਗਾ ਜਿਹੜਾ ਹੈ ਬਈ ਉਹਦਾ ਆਉਣਾ ਦੱਸਣਾ ਲੋਕਾਂ ਨੂੰ ਵੀ ਇੱਧਰ ਨੂੰ ਆਊਗੀ, ਇੱਧਰ ਨੂੰ ਜਾਊਗੀ, ਇਹ ਤਾਂ ਫਿਰ ਉਹਦੀ ਜਿਹੜੀ ਸਿਕਿਉਰਿਟੀ ਵਾਲੀ ਥ੍ਰੈਟ ਤੁਸੀਂ ਕਹਿੰਦੇ ਹੋ ਵੀ ਉਹਨੂੰ ਸੁਰੱਖਿਆ ਦੇਣੀ ਜ਼ਰੂਰੀ ਆ, ਤੇ ਇਹ ਤਾਂ ਉਹਦੇ ਅਨੁਸਾਰ ਠੀਕ ਨਹੀਂ ਹੈਗਾ। ਕਿਉਂਕਿ ਇਹੋ ਜਿਹੇ ਲੋਕ ਜਿਨ੍ਹਾਂ ਦੀ ਜਾਨ ਮਾਲ ਨੂੰ ਖਤਰਾ ਹੋਵੇ, ਉਹਨਾਂ ਦਾ ਤੋਰਾ ਫੇਰਾ, ਉਹਨਾਂ ਦਾ ਕਿਤੇ ਜਾਣਾ ਆਉਣਾ ਇਸ ਤਰੀਕੇ ਨਾਲ ਦੱਸਣਾ ਲੋਕਾਂ ਨੂੰ, ਇਹ ਤਾਂ ਗਲਤ ਗੱਲ ਹੀ ਆ। ਤੇ ਜਿਹਨੇ ਉਹ ਗੱਲ ਕਢਵਾਈ ਉੱਥੋਂ ਵੀ ਅਜੀਤ ਅਖਬਾਰ ਨੂੰ ਜਾਂ ਹੋਰਾਂ ਨੂੰ ਮੀਡੀਆ ਨੂੰ ਭੇਜੀ, ਇਹ ਉਹਦੇ ਖੁਰਾਫਾਤੀ ਦਿਮਾਗ ਦੇ ਵਿੱਚ ਆਈ ਹੋਣੀ ਆ ਗੱਲ ਕਿ ਪਹਿਲਾਂ ਆਪਾਂ ਮੀਡੀਆ ਦੇ ਵਿੱਚ, ਅਜੀਤ ਵਰਗੇ ਅਖਬਾਰ ਦੇ ਵਿੱਚ ਇਹ ਚੀਜ਼ ਜਿਹੜੀ ਹੈ ਸਭ ਤੋਂ ਪਹਿਲਾਂ ਉੱਥੇ ਭੇਜੀਏ, ਤਾਂ ਕਿ ਰਾਤੋਂ ਰਾਤ ਅਗਲਾ ਜਿਹੜਾ ਹੈਗਾ ਕੰਮ ਉਹ ਤਿਆਰ ਹੋ ਜੇ। ਵੀ ਜਦੋਂ ਦਰਬਾਰ ਸਾਹਿਬ ਕੋਲ ਕੰਗਨਾ ਪਹੁੰਚੇ, ਉਹ ਸਾਰਾ ਪੂਰਾ ਡਿਟੇਲ ਦੇ ਵਿੱਚ ਦੱਸਿਆ ਗਿਆ ਕਿ ਇੰਨੇ ਵਜੇ ਉਹ ਜਹਾਜ਼ ਚੋਂ ਉਤਰੂਗੀ, ਇੰਨੇ ਵਜੇ ਇੱਧਰ ਨੂੰ ਜਾਊਗੀ, ਤੇ ਸੜਕ ਦੇ ਰਸਤੇ ਫਲਾਣੇ ਥਾਂ ਤੋਂ ਦੀ ਲੰਘੂਗੀ। ਇਹ ਜਿਹੜਾ ਸਾਰਾ ਕੁਝ ਇੰਨੀ ਪੂਰੇ ਵਿਸਥਾਰ ਦੇ ਨਾਲ ਦੱਸਿਆ ਗਿਆ ਨਾ, ਇਹ ਸ਼ੱਕ ਪੈਦਾ ਕਰਦਾ ਕਿ ਕੋਈ ਧਿਰ ਚਾਹੁੰਦੀ ਸੀ ਕਿ ਉਹਦੀ ਮੁਖਾਲਫਤ ਹੋਵੇ, ਉਹਦਾ ਵਿਰੋਧ ਹੋਵੇ। ਤੇ ਬਈ ਜਿਵੇਂ ਪੂਰਾ ਡਿਟੇਲ ਨਾਲ ਦੱਸਿਆ ਕਿ ਹਿਮਾਚਲ ਤੋਂ ਸੜਕ ਦੇ ਰਾਸਤੇ ਉਹ ਗੁਰੂ ਨਗਰੀ ਪਹੁੰਚੂਗੀ, ਤੇ ਉਹ ਫਿਰ ਹਰਮੰਦਰ ਸਾਹਿਬ ਮੱਥਾ ਟੇਕ ਕੇ 11:15 ਵਜੇ ਜਹਾਜ਼ ਰਾਹੀਂ ਬੰਬਈ ਰਵਾਨਾ ਹੋਊਗੀ। ਇਹ ਖਬਰ ਸੀ। ਹੁਣ ਜਿਹੜੀ ਇਹ ਖਬਰ ਦੱਸੀ ਗਈ ਆ ਵੀ 7:30 ਵਜੇ ਦਰਬਾਰ ਸਾਹਿਬ ਆਊ, 11:15 ਵਜੇ ਬੰਬਈ ਨੂੰ ਜਾਊ, ਉਹ ਕੱਲੀ ਕੱਲੀ ਇੰਨੀ ਪੱਕੀ ਪੁਖਤਾ ਟਾਈਮ ਦੀ ਜਾਣਕਾਰੀ ਦੇਣ ਦਾ ਮਤਲਬ ਇਹੀ ਸੀ ਵੀ ਅੰਮ੍ਰਿਤਸਰ ਜੇ ਆਵੇ ਤਾਂ ਉਹਦੇ ਨਾਲ ਕੁਝ ਇਹੋ ਜਿਹਾ ਵਾਪਰੇ ਜਿਹਦੇ ਨਾਲ ਮਾਹੌਲ ਜਿਹੜਾ ਹੈਗਾ ਉਹਦੇ 'ਚ ਖਬਰ ਬਣ ਜੇ, ਗੜਬੜ ਹੋ ਜੇ। ਕੀ ਗੜਬੜ ਹੋ ਸਕਦੀ ਆ ਵੀ ਜਦੋਂ ਕਿਵੇਂ ਕੱਲ ਸੋਸ਼ਲ ਮੀਡੀਆ ਤੇ ਜਿਵੇਂ ਮਾਹੌਲ ਬਣਿਆ, ਅੱਜ ਉੱਥੇ 150 ਸਿੱਖ ਨੌਜਵਾਨ ਇਕੱਠੇ ਹੋ ਕੇ ਉਹਦੇ ਖਿਲਾਫ ਕਾਲੇ ਝੰਡੇ ਲੈ ਕੇ ਜੇ ਕੋਈ ਨਾਅਰੇਬਾਜ਼ੀ ਕਰਦੇ ਕਰਾਉਂਦੇ, ਜਾਂ ਅੰਦਰ ਕੋਈ ਉਹਨੂੰ ਦੇਖ ਕੇ ਬਦਕਲਾਮੀ ਕਰਦਾ, ਤਾਂ ਉਹਦੇ ਨਾਲ ਕੀ ਹੋਣਾ ਸੀ ਵੀ ਟਾਸਕ ਫੋਰਸ ਵਾਲਿਆਂ ਨੂੰ ਉੱਥੇ ਉਹਨਾਂ ਨਾਲ ਮਾਰਕਟਾਈ ਕਰਨੀ ਪੈ ਜਾਣੀ ਸੀ। ਫਿਰ ਪੁਲਿਸ ਨੇ ਆਉਣਾ ਸੀ, ਫਿਰ ਸਾਰਾ ਦਿਨ ਅਖਬਾਰਾਂ ਦੇ ਵਿੱਚ, ਖਬਰਾਂ ਦੇ ਵਿੱਚ, ਚੈਨਲਾਂ ਦੇ ਉੱਤੇ ਇਹ ਚੱਲਣਾ ਸੀਗਾ ਕਿ ਦੇਖੋ ਜੀ ਇੱਕ ਸ਼ਰਧਾਲੂ ਬਣ ਕੇ ਉਹ ਬੀਬੀ ਇੱਥੇ ਆਉਂਦੀ ਆ, ਤੇ ਇਹ ਸਿੱਖ ਇੰਨੇ ਮਾੜੇ ਆ ਵੀ ਕਾਲੇ ਝੰਡੇ ਲੈ ਕੇ ਉਹਦਾ ਵਿਰੋਧ ਕਰਦੇ ਆ। ਉਹ ਤਾਂ ਜੀ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਆਈ,
ਇਹਨਾਂ ਨੇ ਉਹਨੂੰ ਪ੍ਰਕਰਮਾਂ ਦੇ ਵਿੱਚ ਆਹ ਕਰਤਾ ਉਹ ਕਰਤਾ। ਇਹ ਸਾਰਾ ਜਿਹੜਾ ਰਾਮ ਰੌਲਾ ਪੈਣਾ ਸੀ, ਇਹਦੇ ਨਾਲ ਜਿਹੜਾ ਹੁਣ ਤੱਕ ਸਾਰੇ ਲੋਕ ਕਹਿੰਦੇ ਆ ਵੀ ਕੰਗਨਾ ਰਣੌਤ ਗਲਤ ਬੋਲਦੀ ਆ, ਮਾੜਾ ਬੋਲਦੀ ਆ, ਉਹਨਾਂ ਦੀ ਨਜ਼ਰ ਵਿੱਚ ਗੱਲ ਇਉਂ ਬਣ ਜਾਣੀ ਸੀ ਵੀ ਸਿੱਖ ਤਾਂ ਹੋ ਜਾਣੇ ਸੀ ਖਲਨਾਇਕ ਤੇ ਕੰਗਨਾ ਰਣੌਤ ਨੇ ਬਣ ਜਾਣਾ ਸੀਗਾ ਸਹੀ। ਤੇ ਇਹ ਗੱਲ ਵਪਰਾਉਣ ਦੇ ਲਈ ਇਹ ਜ਼ਰੂਰੀ ਨਹੀਂ ਕਿ ਸਾਡੇ ਪੰਥ ਨੂੰ, ਸਾਡੀ ਕੌਮ ਨੂੰ ਜਾਂ ਕੋਈ ਜਜ਼ਬਾਤੀ ਸਾਡੇ ਨੌਜਵਾਨ ਹੀ ਇਹ ਗੱਲ ਕਰਦੇ ਕਰਾਉਂਦੇ। ਇਹ ਗੱਲ ਤਾਂ ਉਹਨਾਂ ਨੂੰ ਤਾਂ ਰੋਕਿਆ ਟੋਕਿਆ ਜਾ ਸਕਦਾ ਸੀ, ਉਹਨਾਂ ਨੂੰ ਸਮਝਾਇਆ ਜਾ ਸਕਦਾ ਸੀ ਆ ਨੌਜਵਾਨਾਂ ਨੂੰ ਜੇ ਕੋਈ ਸਾਡਾ ਹੁੰਦਾ। ਪਰ ਇਹਦੇ ਵਿੱਚ ਏਜੰਸੀ ਨੈਟਵਰਕ ਜਾਂ ਬੀਜੇਪੀ ਨਾਲ ਸੰਬੰਧਿਤ ਬੰਦੇ ਜਿਹੜੇ ਆ ਜਾਂ ਆਰਐਸਐਸ ਦੇ ਜਾਂ ਰਾਸ਼ਟਰੀ ਸਿੱਖ ਸੰਗਤ ਦੇ ਬੰਦੇ, ਉਹਨਾਂ ਦਾ ਤਾਂ ਕੋਈ ਇਤਬਾਰ ਨਹੀਂ। ਰਾਸ਼ਟਰੀ ਸਿੱਖ ਸੰਗਤ ਨਾਲ ਜੁੜੇ ਹੋਏ ਬੰਦਿਆਂ ਦੇ ਕਿਹੜਾ ਮੋਹਰ ਲਾਈ ਹੁੰਦੀ ਆ, ਉਹ ਵੀ ਤਾਂ ਆਪਣੇ ਵਰਗੀਆਂ ਪੱਗਾਂ ਦਾੜਿਆਂ ਵਾਲੇ ਸਿੱਖ ਨੇ। ਤੋਂ ਆਰਐਸਐਸ ਦੇ ਨਾਲ ਸੰਬੰਧਿਤ ਸਿੱਖਾਂ ਨੂੰ ਜਾਂ ਜਿਹੜੇ ਬੀਜੇਪੀ ਨਾਲ ਸੰਬੰਧਿਤ ਸਿੱਖਾਂ ਨੂੰ ਜਾਂ ਜਿਹੜੇ ਕੋਈ ਹੋਰ ਪੇਡ ਬੰਦੇ ਮਿਲ ਜਾਂਦੇ ਆ, ਜੇਕਰ ਏਜੰਸੀਆਂ ਚਾਹੁਣ, ਕਿਉਂਕਿ ਇਸ ਟਾਈਮ ਬੀਜੇਪੀ ਦੀ ਸਰਕਾਰ ਆ, ਭਾਜਪਾ ਦੀ ਸਰਕਾਰ ਆ, ਉਹ ਤੋਂ ਦਿੱਲੀ ਤੋਂ ਕੋਈ ਆਈਬੀ ਦਾ, ਕੋਈ ਰਾਹ ਦਾ ਜਾਂ ਕਿਸੇ ਹੋਰ ਸੀਆਈਡੀ ਦਾ ਕੋਈ ਆਪਰੇਸ਼ਨ ਹੁੰਦਾ ਹੋਵੇ, ਉਹ ਖੁਫੀਆ ਏਜੰਸੀਆਂ ਇੱਥੇ ਕੀ ਨਹੀਂ ਕਰ ਸਕਦੀਆਂ। ਜੇ ਉਹ ਅਰੇਂਜ ਕਰਦੇ 150 ਬੰਦੇ, ਉਹ ਕਾਲੇ ਝੰਡੇ ਲੈ ਕੇ ਇਹਦਾ ਵਿਰੋਧ ਕਰਦੇ, ਉਹ ਸਾਰਾ ਕੁਝ ਵਾਪਰਦਾ ਤੇ ਜਲੂਸ ਸਾਰੀ ਦੁਨੀਆ 'ਚ ਸਿੱਖਾਂ ਦਾ ਨਿਕਲਣਾ ਸੀ। ਫਿਰ ਬੀਬੀ ਕੰਗਨਾ ਰਣੌਤ ਨੇ ਤਾਂ ਘਰੇ ਸੋਫੇ ਤੇ ਬਹਿ ਕੇ ਚਾਹ ਦਾ ਫੜਿਆ ਹੋਣਾ ਸੀ ਕੱਪ ਹੱਥ 'ਚ, ਡਰਾਇੰਗ ਰੂਮ 'ਚ ਟੀਵੀ ਤੇ ਦੇਖ ਦੇਖ ਕੇ ਉਹਨੇ ਕਹਿਣਾ ਸੀ ਵੀ ਮੈਂ ਤਾਂ ਬਾਂਦਰਾਂ 'ਚ ਭੇਲੀ ਸਿੱਟੇ ਆਈ ਹਾਂ, ਮੈਂ ਤਾਂ ਉੱਥੇ ਅੱਗ ਲਾਇਆ ਹੀ ਆ, ਮੈਂ ਤਾਂ ਆਪਦਾ ਕੰਮ ਕਰਤਾ। ਕਿਉਂਕਿ ਸਿੱਖ ਜਗਤ ਵਿੱਚ ਫਿਰ ਚਰਚਾ ਇਹ ਹੋ ਰਹੀ ਹੋਣੀ ਸੀ ਅੱਜ ਕਿ ਕੰਗਨਾ ਦੀ ਕਿਸੇ ਨੇ ਕਹਿਣਾ ਸੀਗਾ ਵੀ ਇੱਥੇ ਆਈ ਦੀ ਜਿਹੜੀ ਇਹ ਵਿਰੋਧਤਾ ਹੋਈ ਆ ਇਹ ਠੀਕ ਹੋਈ ਆ, ਕਿਸੇ ਨੇ ਕਹਿਣਾ ਸੀਗਾ ਨਹੀਂ ਇਹ ਬਿਲਕੁਲ ਗਲਤ ਵਾ। ਉਹ ਇਹ ਜਿਹੜੀ ਆਪਣੇ ਵਿੱਚ ਪਾਟੋ ਧਾੜ ਹੋਣੀ ਸੀ, ਜਿਹੜਾ ਆਪਾਂ ਇੱਕ ਦੂਜੇ ਦੇ ਨਾਲ ਵਿਰੋਧ ਵਿੱਚ ਚਲੇ ਜਾਣਾ ਸੀ, ਇਹ ਬਹੁਤ ਮੰਦਭਾਗਾ ਹੋਣਾ ਸੀ। ਤੇ ਪੀਟੀਸੀ ਵਰਗੇ ਚੈਨਲਾਂ ਦੇ ਉੱਤੇ, ਅਜੀਤ ਵਰਗੇ ਅਖਬਾਰਾਂ ਦੇ ਵਿੱਚ ਫਿਰ ਖਬਰਾਂ ਤਾਂ ਲੱਗਣੀਆਂ ਸੀਗੀਆਂ ਕਿ ਦੇਖੋ ਸਿੱਖ ਕਿੰਨੇ ਮਾੜੇ ਆ, ਪਹਿਲਾਂ ਤਾਂ ਨਾਬੂ ਲਾ ਦਿੰਦੇ ਆ। ਇਹ ਅਜੀਤ ਅਖਬਾਰ ਦੇ ਵਿੱਚ ਮੈਨੂੰ ਚੰਗੀ ਤਰ੍ਹਾਂ ਯਾਦ ਆ 2007 ਦੀ ਗੱਲ ਆ, ਤੇ ਉਹ ਅਖਬਾਰ ਤਾਂ ਚਲੋ ਸਾਰੀ ਅਸੀਂ ਲੈਣੇ, ਉਸ ਵੇਲੇ ਹਿੰਦੁਸਤਾਨ ਟਾਈਮਜ਼ ਅਖਬਾਰ ਜਾਂ ਅੰਗਰੇਜ਼ੀ ਦੇ ਅਖਬਾਰ ਤਾਂ ਬਾਅਦ ਚ ਪੜ੍ਹਨੇ, ਪਹਿਲੋਂ ਇਹ ਪੜ੍ਹਨਾ ਉਦੋਂ ਸਪੋਕਸਮੈਨ ਦੀ ਵੀ ਬੜੀ ਕਰੇਜ ਹੁੰਦੀ ਸੀ। ਅਜੀਤ ਅਖਬਾਰ ਦੇ ਵਿੱਚ ਇਸ਼ਤਿਹਾਰ ਛਪਿਆ ਹੋਇਆ ਸੀਗਾ ਵੀ ਡੇਰਾ ਸਰਸਾ ਵਾਲਿਆਂ ਨੇ ਜਿਹੜੀਆਂ ਹੈਗੀਆਂ ਆਪਦੇ ਕੀਤਾ ਸਲਾਵਤਪੁਰੇ ਦਾ, ਉਹ ਸਾਰਾ ਉਹ 'ਚ ਲਿਖਿਆ ਹੋਇਆ ਸੀ ਵੀ ਉਹਨਾਂ ਨੇ ਜਾਮੇ ਇਨਸਾਨ ਬਣਾਇਆ, ਇਸ਼ਤਿਹਾਰ ਜਿਹਾ ਸੀ। ਉਹ ਪ੍ਰੋਗਰਾਮ ਸਲਾਵਤਪੁਰੇ ਵਾਲੇ ਤੋਂ ਕਈ ਦਿਨ ਬਾਅਦ ਚ ਦੇਖਾ 17 ਮਈ 2007 ਦਾ ਅਖਬਾਰ ਸੀ ਜਿੱਥੋਂ ਤੱਕ। ਤੇ ਸਾਡੇ ਇੱਥੇ ਇੱਕ ਸਿੱਖ ਸੰਘਰਸ਼ ਦੇ ਸ਼ਹੀਦ ਆ, ਉਹਨਾਂ ਦੇ ਪਿਤਾ ਜੀ ਮਾਸਟਰ ਨਿਰਮਲ ਸਿੰਘ ਜੀ, ਉਹ ਇੱਥੇ ਦਲ ਖਾਲਸਾ ਦਫ਼ਤਰ ਆਏ ਸੀ। ਅਸੀਂ ਉਹਨਾਂ ਨੂੰ ਲੈ ਕੇ ਜਿਹੜੀ ਵਕੀਲ ਸਾਡੇ ਭਾਟੀਆ ਸਾਹਿਬ ਬੀਪੀ ਸਿੰਘ ਭਾਟੀਆ ਅੰਮ੍ਰਿਤਸਰ, ਉਹਨਾਂ ਰਾਹੀਂ ਕੋਰਟ ਕੇਸ ਵਿੱਚ ਕੀਤਾ ਤੇ ਉਹ ਅਖਬਾਰਾਂ ਦੀਆਂ ਕਟਕਾਂ ਲਾਈਆਂ ਸੀਗੀਆਂ ਕਿ ਦੇਖੋ ਜੀ ਇਹਨਾਂ ਨੇ ਆਹ ਹਰਕਤ ਕੀਤੀ ਹੈ। ਇਵੇਂ ਹੀ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਬਈ ਜਦੋਂ ਇੱਕ ਕਿਤਾਬ ਲਿਖਤੀ ਸੀ 1999 ਦੇ ਵਿੱਚ, ਵੈਨਿਟੀ ਇਨਕਾਰਨੇਟ, ਕੋਈ ਅਡੰਬਰੀ ਅਵਤਾਰ ਉਹਦਾ ਨਾਂ ਸੀਗਾ। ਉਹ ਕਲਗੀਧਰ ਸ਼ਹਿਨਸ਼ਾਹ ਦੇ ਤੇ ਹੋਰ ਬਾਰੇ ਬੜੀ ਨਿੰਦਿਆਜਨਕ ਉਹਦੇ ਵਿੱਚ ਗੱਲਾਂ ਸੀਗੀਆਂ। ਤੇ ਉਹ ਜਿਹੜੀ ਕਿਤਾਬ ਸੀ ਉਹ ਤੇ ਪਾਬੰਦੀ ਲਾਈ ਗਈ। ਜਥੇਦਾਰ ਰਣਜੀਤ ਸਿੰਘ ਹੁੰਦੇ ਸੀ ਅਕਾਲ ਤਖਤ ਸਾਹਿਬ ਦੇ, ਤੇ ਉਸ ਕਿਤਾਬ ਦੇ ਹਿੱਸੇ ਜਿਹੜੇ ਸੀ ਕੁਛ ਉਹ ਇਹਦੇ ਵਿੱਚ ਛਾਪਦੇ ਅਜੀਤ ਅਖਬਾਰ 'ਚ। ਇਸ ਕਰਕੇ ਇਹਨਾਂ ਨੂੰ ਵੀ ਫਿਰ ਤਲਬ ਕਰ ਲਿਆ। ਤੇ ਇਹਨਾਂ ਨੇ ਤਲਬ ਤਾਂ ਕੀ ਹੋਣਾ ਸੀਗਾ, ਇਹ ਉਲਟਾ ਉਹਦੇ ਨਾਲ ਬਾਦਲ ਨਾਲ ਰਲ ਕੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰੀ ਤੋਂ ਲਾਉਣ ਵਾਲੇ ਪਾਸੇ ਨੂੰ ਮਤਲਬ ਕੰਮ ਚਲਾਤਾ ਸੀ। ਤੋਂ ਇਹ ਅਜੀਤ ਅਖਬਾਰ ਨੇ ਏਦਾਂ ਕਈ ਵਾਰੀ ਗੜਬੜਾਂ ਕੀਤੀਆਂ। ਇਹ ਗੱਲ ਸੀਗੀ ਕਿ ਹੁਣ ਇਹਨਾਂ ਨੇ ਖਬਰ ਲਾਤੀ ਜੀ ਬਈ ਉਹ ਆ ਰਹੀ ਹੈ ਜੀ ਇੱਥੇ। ਜੇਕਰ ਚਲੋ ਆ ਵੀ ਗਈ ਹੋਵੇ ਵੀ ਕੰਗਨਾ ਰਣੌਤ ਮਤਲਬ ਦੇਤੀ ਖਬਰ, ਤਾਂ ਉਸ ਖਬਰ ਦੇ ਲਾਉਣ ਦੇ ਵਿੱਚ ਨਾਲ ਇਹ ਵਿੱਚ ਲਿਖਣ ਨੂੰ ਕਿੰਨੇ ਕੁ ਅੱਖਰ ਲੱਗਣੇ ਸੀਗੇ ਕਿ ਬੇਸ਼ੱਕ ਉਹ ਕਾਫੀ ਸਿੱਖ ਜਗਤ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੰਤਾਪ ਦੇ ਚੁੱਕੀ ਆ, ਪਰ ਗੁਰੂ ਆਸ਼ੇ ਅਨੁਸਾਰ ਇੱਥੇ ਕਿਸੇ ਆਏ ਦਾ ਮਤਲਬ ਇਸ ਤਰ੍ਹਾਂ ਵਿਰੋਧ ਨਹੀਂ ਹੋਣਾ ਚਾਹੀਦਾ, ਕੋਈ ਗੱਲ ਕਰਨੀ ਚਾਹੀਦੀ ਸੀ। ਜਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂ ਕਿਸੇ ਹੋਰ ਸਿੱਖ ਜਗਤ ਦੀ ਵੱਡੀ ਸ਼ਖਸੀਅਤ ਨੂੰ ਉਹ ਇਸ ਬਾਰੇ ਨਾਲ ਉਹਨਾਂ ਦਾ ਲੈ ਲੈਂਦੇ ਵੀ ਕੰਗਨਾ ਰਣੌਤ ਕੱਲ ਨੂੰ ਆ ਰਹੀ ਹੈ ਜੀ,
ਆਮ ਤੌਰ ਤੇ ਤਾਂ ਕਹਿੰਦੇ ਹੁੰਦੇ ਆ ਨਾ ਅਖਬਾਰਾਂ ਵਾਲੇ ਕਿ ਜੀ ਅਸੀਂ ਤੁਹਾਡਾ ਵਰਸ਼ਨ ਲੈਣਾ ਚਾਹੁੰਦੇ ਆ ਵੀ ਆਹ ਗੱਲ ਆ, ਤੇ ਉਹ ਲੈ ਲੈਂਦੇ ਨਾਲ ਉਹਦਾ ਵੀ ਲਾ ਦਿੰਦੇ ਕਿ ਕੋਈ ਗੱਲ ਨਹੀਂ ਜੀ, ਗੁਰੂ ਘਰ ਜਿਹੜਾ ਮਰਜ਼ੀ ਆ ਸਕਦਾ ਹੈਗਾ, ਤੇ ਅਸੀਂ ਸਮੁੱਚੇ ਸਿੱਖ ਜਗਤ ਨੂੰ ਕਹਿੰਦੇ ਆ ਕਿ ਬੇਸ਼ੱਕ ਉਹਨੇ ਕੋਈ ਕਸਰ ਨਹੀਂ ਛੱਡੀ, ਬਹੁਤ ਉਹਨੇ ਕਮਲ ਕੁੱਟਿਆ ਵਾ, ਪਰ ਆਪਾਂ ਕੰਗਨਾ ਰਣੌਤ ਨੂੰ ਇੱਥੇ ਆਈ ਨੂੰ ਇਸ ਤਰ੍ਹਾਂ ਨਹੀਂ ਕਰਨਾ। ਪਰ ਉਹ ਖਬਰ ਓਨੀ ਕੀ ਲਾਈ ਗਈ ਜਿਹਦੇ ਨਾਲ ਕੁਆਰਾ ਜਿਹਾ ਪੈ ਜਾਵੇ। ਹੁਣ ਜਦੋਂ ਕਿਸੇ ਇਹੋ ਜਿਹੇ ਸ਼ਖਸੀਅਤ ਦਾ ਪਤਾ ਲੱਗਦਾ ਕਿ ਉਹਨੇ ਆਉਣਾ ਜਿਹਦਾ ਵਿਰੋਧ ਹੋਵੇ ਤਾਂ ਬੜਾ ਔਖਾ ਹੁੰਦਾ। ਮੈਂ ਸੱਚ ਦੱਸਾਂ, ਅਸੀਂ ਅੰਮ੍ਰਿਤਸਰ ਸਾਹਿਬ ਰਹਿੰਦੇ ਆ, ਅੱਜ ਜਦੋਂ ਕੱਲ ਤੋਂ ਇਹ ਖਬਰ ਆਈ, ਬਹੁਤ ਜਿਹੜੇ ਸੱਜਣ ਸੀਗੇ ਜਾਂ ਪੰਥ ਦਾ ਦਰਦ ਰੱਖਦੇ ਸਾਡਾ ਭਾਈਚਾਰਾ ਹੈ, ਕੁਝ ਪ੍ਰੋਫੈਸਰ ਸਾਹਿਬਾਨ, ਕੁਝ ਮੀਡੀਆ ਨਾਲ ਜੁੜੇ ਹੋਏ ਸੀਨੀਅਰ ਬੰਦੇ, ਇਹ ਚਰਚਾ ਕੀਤੀ ਤੇ ਆਖਿਆ ਕਿ ਆਪਾਂ ਇਹਦੇ ਬਾਰੇ ਆਪਣੇ ਨੌਜਵਾਨਾਂ ਨੂੰ ਜ਼ਰੂਰ ਇਹ ਗੱਲ ਸੁਨੇਹਾ ਲਾਉਣਾ ਚਾਹੀਦਾ ਕਿ ਭਾਈ ਉਹ ਆ ਰਹੀ ਆ ਤਾਂ ਇਹਦਾ ਮਤਲਬ ਇਹ ਨਹੀਂ ਵੀ ਉੱਥੇ ਆਪਾਂ ਉਹਨਾਂ ਨੂੰ ਸਮਝਾਓ ਕਿ ਜਦੋਂ ਗੁਰੂ ਕਾਲ ਦਾ ਇਤਿਹਾਸ ਤੇ ਨਜ਼ਰ ਮਾਰਦੇ ਆ ਤਾਂ ਬੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਗੁਰੂ ਪਾਤਸ਼ਾਹ ਦਾ ਮੇਲ ਮਿਲਾਪ ਹੁੰਦਾ ਰਿਹਾ ਜਿਨ੍ਹਾਂ ਦਾ ਗੁਰੂ ਘਰ ਨਾਲ ਗਲਤ ਰਵੱਈਆ ਸੀ ਜਾਂ ਟਕਰਾਅ ਵਾਲੀ ਪੋਜੀਸ਼ਨ ਸੀ। तो गुरु साहबान नूं नतमस्तक होने लई, मेल मिलाप लई हुण आपां नूं पता कि बहादुर शाह जफर सॉरी करना जी बहादुर शाह जिहड़ा बादशाह सी आगरे दे विच उहदे नाल कलगीधर शहनशाह दा मेल होया। इस तो पिछे नूं चले जाइए तां 9वें पातशाह, 5वें पातशाह, 6वें पातशाह जहांगीर नाल मिलदे आ, बाबर तां जाबर नाल बड़ियां शख्सियतां दा मेल मिलाप चलदा रहा। ते इवें होर बड़े इहो जिहे पात्र ने जिन्हां नाल कलगीधर शहनशाह दा जां होर गुरु साहिबान दा जिहड़ा हैगा मेल मिलाप होया। तो जिहड़ा दोखी भी आ, जिहड़ा उलट भी आ, गुरु घर विच ओह भी आ सकदा। इत्थे 1984 च जदों दरबार साहिब दे उत्ते फौजां चाढ़ियां, टैंकां तोपां नाल एडी वड्डी तबाही मचाई, शहादतां होईयां, अकाल तख्त साहिब नूं ढह ढेरी करता। इंदिरा गांधी बाद विच इत्थे आई तां उदों भी अंदर ओहदे गलबात विच सलीके नाल, तरीके नाल जो कुछ उहनूं सुणाया गया वो सारे इतिहास का हिस्सा। पर यह नहीं कि धक्का मुक्की जां इस तरह ना भी आपदे थां दे उत्ते आपदे गुरु घर दे पवित्रता नूं असीं करिए। दूजी गल भी ज्ञानी जैल सिंह आया, उहदे भी खिलाफ सी, मन विच रोस बड़ा सी। मैं ये सोचदा हुन्ना कि 1984 दे फौजी हमले नालों, फौजी हमला अखर छोटा वैसे, जिहड़ी अमृतसर दी लड़ाई है, अमृतसर दी इंदिरा वाली जिहड़ी जंग आ, ਉਹਦੇ ਨਾਲੋਂ ਤਾਂ ਵੱਡੀ कोई इस दौर की गल हो नहीं सकती। तो असी तो उन्होंने इत्थे बर्दाश्त किया। हाँ, इंदिरा नूं जदों सोधा लगना चाहिए सी वो लग्या। ज्ञानी जैल सिंह के खिलाफ मन च नफरत कड़तन सीगी वो रखी, पर दरबार साहब आया नूं इत्थे इहो जिही कोई गलबात नहीं की। तो इवें ही होर बड़ियां पिछले दौर दीयां गल्लां बातां दसियां जा सकदियां ने कि विरोध किवें करना, यह भी सानू गुरु साहिब ने दस्या होया कित्थे करना, ते यह भी सानू गुरु साहिब ने दस्या होया कि इत्थे आए नाल किवें विहार करना। इहदे विच कोई शक नहीं कि बहुत सारे सियासी घलवंजी जिहड़े ने वो गड़बड़ेशन चों ही चलदे ने, उन्हां दे मन विच कोई गलत चीज़ ही हुंदी होवे कि आपां उत्थे जाना, उन्हां दी चाहे सियासत दी लोड़ होवे जां वो किसी शरारत विचों करदे होण। पर यह गल पक्की आ कि असी यही बन के चलते हैं कि वह जिवें आम गुरु पातशाह नूं शरधा भेंट करन दुनिया आउंदी आ, भाई आया। तो सानू जिहड़ा है ये गल पता होने के बावजूद कि जी उहदे मन में कोई गड़बड़ है, असी ये नहीं कह सकते हुंदे। तो सानू ख्याल रखना चाहिए मर्यादा का। सो ये जिहड़ी गल अज वापरी आ, मन नूं इस वेले थोड़ा जिहा सुकून ते तसल्ली का एहसास होया है कि ठीक रहा, बचा रहा, वो आपदा घरे चली गई। ते इहो जिही गल अगे नूं ना वापरे, खदशा जिहड़ा हैगा वो खदशा ही रह गया। पर जे सोच के मन इस गल्लों डरदा, क्योंकि हर साल असीं देखदे आ घल्लू घारे वाले दिनां दे विच एक तां पक्कियां गल्लां इह आउंदियां हुंदियां भी सिख नौजवानों दी गिरफ्तारियां, आह फड़ लिया, आह फड़ लिया।
2 ਸਾਲ ਪਹਿਲਾਂ ਤਾਂ ਮੇਰੇ ਦੋ ਇੱਥੇ ਮੇਰੇ ਸੱਜਣ ਮੇਰੇ ਘਰ ਹੀ ਰਵਿੰਦਰਪਾਲ ਸਿੰਘ ਵਾਸੀ ਪਿੰਡ ਮਹਿਣਾ ਨੇੜੇ ਮੋਗਾ ਤੇ ਮਾਨ ਸਾਹਿਬ ਦਾ ਪਿੰਡ ਆ ਫਤਿਹਗੜ੍ਹ ਸਾਹਿਬ ਦੇ ਕੋਲ ਤਲਾਣੀਆਂ ਤੇ ਉਹ ਉਹਨਾਂ ਦੇ ਪਿੰਡੋਂ ਸੀ ਜਗਦੇਵ ਸਿੰਘ। ਇਹ ਦੋ ਨੌਜਵਾਨ ਪੱਕੇ ਮੇਰੇ ਨਾਲ ਰਹਿੰਦੇ ਸੀ ਤੇ ਇਹਨਾਂ ਨੂੰ ਅੱਜ ਦੇ ਦਿਨ 2 ਸਾਲ ਪਹਿਲਾਂ ਇੱਥੋਂ ਮੇਰੇ ਘਰੋਂ ਗਿਆ ਨੂੰ ਬਾਹਰੋਂ ਚੱਕ ਕੇ ਉਹਨਾਂ ਦੇ ਉੱਤੇ ਬੜੇ ਖਤਰਨਾਕ ਧਾਰਾਵਾਂ ਲਾ ਕੇ ਉਹਨਾਂ ਤੇ ਮੁਕੱਦਮਾ ਬਣਿਆ। ਉਹ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਮਈ ਦੇ ਐਂਡ ਵਾਲੇ ਹਫ਼ਤੇ ਤੇ ਜੂਨ ਦੇ ਪਹਿਲੇ ਹਫ਼ਤੇ ਜਿਹੜੇ ਆਹ 15 ਦਿਨ ਹੁੰਦੇ ਆ ਨਾ ਜੀ, ਉਦੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਵੀ ਲਾਓ ਜੀ, ਖਾੜਕੂ ਫੜ ਲਏ। ਇੱਕ ਤਾਂ ਇਹ ਚੀਜ਼ ਚੱਲ ਪੈਂਦੀ ਆ। ਦੂਜਾ ਜਿਹੜਾ ਹਿੰਦੂ ਕੱਟੜਪੰਥੀ ਨੇ ਉਹ ਕੋਈ ਨਾ ਕੋਈ ਪੁੱਠੀ ਸਿੱਧੀ ਹਰਕਤ ਕਰਕੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਂਦੇ ਹੁੰਦੇ ਆ ਵੀ ਅਸੀਂ ਜੀ ਸੰਤ ਭਿੰਡਰਾਂ ਵਾਲਿਆਂ ਦਾ ਪੁਤਲਾ ਫੂਕ ਦੇਾਂਗੇ, ਅਸੀਂ ਜੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਫੌਜੀ ਉੱਥੇ ਸਾਡੇ ਮਾਰੇ ਗਏ ਆ ਉਹਨਾਂ ਦੀ ਯਾਦ ਵਿੱਚ ਯੱਗ ਕਰਨਾ, ਹੋਰ ਏਦਾਂ ਦੇ 100 ਟਟਵੈਰ ਜਿਹੜੇ ਨੇ ਹਿੰਦੂ ਕੱਟੜਪੰਥੀ ਦੀ ਇਹਨਾਂ ਦਿਨਾਂ 'ਚ ਕਰਦੇ ਹੁੰਦੇ। ਰਹਿੰਦੀ ਖੂੰਦੀ ਕਸਰ ਸਾਡੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੀ ਪੂਰੀ ਮਿਹਰ ਹੋਈ ਹੁੰਦੀ ਆ। ਉਹਨਾਂ ਨੇ ਟਾਸਕ ਫੋਰਸ ਦੇ ਬਦਮਾਸ਼ ਗੁੰਡਿਆਂ ਨੂੰ ਪੂਰਾ ਇਹਨਾਂ ਦਿਨਾਂ ਦੇ ਵਿੱਚ ਫੂਕ ਦਿੱਤੀ ਹੁੰਦੀ ਆ ਵੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਤੁਸੀਂ ਕਿਸੇ ਪੰਥਦਰਦੀ ਨੂੰ ਖੰਘਣ ਨਹੀਂ ਦੇਣਾ। ਉਹ ਜਿਹੜਾ ਪੰਥਕ ਜਜ਼ਬੇ ਵਾਲਾ ਖਾਲਿਸਤਾਨੀ ਸੋਚ ਵਾਲਾ ਗੁਰਸਿੱਖ ਪਿਆਰਾ ਬਾਹਰ ਕਿਸੇ ਨੂੰ ਮੂੰਹ ਨਹੀਂ ਕਹਿਣ ਦਿੰਦਾ ਪੰਥ ਦੋਖੀ ਨੂੰ, ਲੜਨ ਭਿੜਨ ਨੂੰ ਬੱਬਰ ਸ਼ੇਰ ਆ। ਜਿਹੜਾ ਇੰਡੀਅਨ ਸਟੇਟ ਸਿਸਟਮ ਦੇ ਜ਼ੁਲਮਾਂ ਦੇ ਸਾਹਮਣੇ ਅੜਨ ਵਾਲਾ, ਲੜਨ ਵਾਲਾ, ਡਟਣ ਵਾਲਾ, ਉਹ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਹੱਥ ਨਹੀਂ ਚੱਕ ਸਕਦਾ, ਬੇਵਸਾ ਲਾਚਾਰ ਆ, ਕਿਉਂਕਿ ਉਹਨੂੰ ਆਪਦੇ ਫਰਜ਼ਾਂ ਦਾ ਅਹਿਸਾਸ ਹੁੰਦਾ। ਤੇ ਅੰਦਰ ਬਾਦਲ ਸਾਹਿਬ ਦੇ ਸਸਕਾਰੇ ਹੋਏ ਟਾਸਕ ਫੋਰਸ ਵਾਲੇ ਜਿਹੜੇ ਗੁੰਡੇ ਨੇ ਉਹ ਹੈ ਤਾਂ ਗਰੀਬ ਘਰਾਂ ਦੇ ਮੁੰਡੇ ਨੇ, ਮਜਬੂਰੀ ਦੇ ਲੋੜ ਦੇ ਭਰਤੀ ਉੱਥੇ ਹੋਏ ਨੇ। ਉਹਨਾਂ ਮੈਂ ਇੱਕ ਗੱਲ ਨੋਟ ਕਰਦਾ ਹੁੰਦਾ, ਪਿਛਲੇ ਕਈ ਵਾਰ ਦੇਖਿਆ ਵੀ ਟਾਸਕ ਫੋਰਸ ਦੇ ਵਿੱਚ ਜਿਹੜੇ ਮੁੰਡੇ ਭਰਤੀ ਹੁੰਦੇ ਆ ਜਾਂ ਦਰਬਾਰ ਸਾਹਿਬ 'ਚ ਸ਼੍ਰੋਮਣੀ ਕਮੇਟੀ 'ਚ, ਇਹ ਕੌਣ ਕਿੱਥੋਂ ਆਉਂਦੇ ਆ। ਅਸੀਂ ਪਿਛਲੇ 35-40 ਸਾਲ ਤੋਂ ਪੰਥਕ ਸਫਾਂ 'ਚ ਸਰਗਰਮਾ, ਹੁਣ 20 ਸਾਲ ਹੋ ਗਏ ਅੰਮ੍ਰਿਤਸਰ ਮਾਂ ਇੱਥੇ ਰਹਿائش ਧਰਨਿਆਂ ਮੁਜ਼ਾਹਰਿਆਂ ਜਾਂ ਪੰਥਕ ਸਰਗਰਮੀਆਂ ਦੇ ਵਿੱਚ ਜਿਹੜੇ ਨੌਜਵਾਨ ਸਰਗਰਮ ਰਹਿੰਦੇ ਆ, ਸਾਰਿਆਂ ਨਾਲ ਮੇਲ ਜੋਲ ਵੀ ਹੁੰਦਾ, ਫੋਨ ਵੀ ਚੱਲਦਾ ਸੱਚੀ, ਤੇ ਸੋਸ਼ਲ ਮੀਡੀਆ ਤੇ ਵੀ ਸੰਪਰਕ ਵਿੱਚ ਰਹਿੰਦੇ ਆ, ਪਛਾਣਦੇ ਹੁੰਦੇ ਆ ਵੀ ਆ ਇਹ ਨੌਜਵਾਨ। ਇਹਨਾਂ ਪੰਥਕ ਸਭਾ ਵਿੱਚ ਵਿਚਰਦੇ ਨੌਜਵਾਨਾਂ ਤੋਂ ਮੈਂ ਤਾਂ ਕਦੇ ਨਹੀਂ ਕੋਈ ਦੇਖਿਆ ਹੈਗਾ ਵੀ ਦਰਬਾਰ ਸਾਹਿਬ 'ਚ ਸ਼੍ਰੋਮਣੀ ਕਮੇਟੀ 'ਚ ਭਰਤੀ ਹੋ ਗਿਆ ਹੋਵੇ, ਕੋਈ ਟਾਸਕ ਫੋਰਸ 'ਚ ਭਰਤੀ ਹੋ ਗਿਆ ਹੋਵੇ। ਇਹ ਬੰਦੇ ਫਿਰ ਕੌਣ ਨੇ ਜਿਹੜੇ ਟਾਸਕ ਫੋਰਸ ਵਿੱਚ ਹੁੰਦੇ? ਮੈਂ ਇਹ ਗੱਲ ਪਤਾ ਕਰਾਈ ਆ ਕਿ ਅਸਲ ਵਿੱਚ ਜਿਹੜੇ ਅਕਾਲੀ ਦਲ ਦੇ ਥੰਮ ਨੇ ਜਥੇਦਾਰ, ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਉਹਨਾਂ ਨਾਲ ਸਬੋਰਡੀਨੇਟ ਚੱਲਦੇ ਆ, ਜਿਹੜੇ ਛੋਟੇ ਲੈਵਲ ਦੇ ਹੁੰਦੇ ਆ, ਉਹ ਆਪਦੇ ਮੁੰਡਿਆਂ ਨੂੰ, ਭਤੀਜਿਆਂ ਨੂੰ ਵੱਡੇ ਅਕਾਲੀ ਲੀਡਰਾਂ ਦੇ ਘਰਾਂ 'ਚ ਛੱਡ ਦਿੰਦੇ ਆ। ਉਹ ਉੱਥੇ ਵਿਚਾਰੇ ਚਮਚਾਗਿਰੀ ਕਰਕੇ ਜਾਂ ਲੀਡਰਾਂ ਦੀਆਂ ਗੱਡੀ ਨੂੰ ਕਦੇ ਕੱਪੜਾ ਮਾਰਤਾ, ਕਦੇ ਪ੍ਰਸ਼ਾਦਾ ਬਣਾ ਕੇ ਫੜਾਤਾ, ਕਦੇ ਆਏ ਗਏ ਨੂੰ ਚਾਹ ਪਾਣੀ ਫੜਾਤਾ। ਉੱਥੇ ਹੌਲੀ ਹੌਲੀ ਉਹ ਫਿਰ ਉਹ ਕਿਸੇ ਨਾ ਕਿਸੇ ਦਿਨ ਮਨ ਮੇਰ ਪੈਂਦੀ ਆ, ਫਿਰ ਉਹ ਪੁੱਛਦਾ ਜਥੇਦਾਰ ਵੀ ਹਾਂ ਬਈ ਤੇਰਾ ਭਤੀਜਾ ਸਾਡੇ ਕੋਲ ਰਹਿੰਦਾ, ਉਹ ਕਹਿੰਦਾ ਜੀ ਇਹਨੂੰ ਸ਼੍ਰੋਮਣੀ ਕਮੇਟੀ 'ਚ ਲਵਾ ਦਿਓ। ਹੁਣ ਕਿੱਥੇ ਤਾਂ ਗੁਰੂ ਆਸ਼ੇ ਨੂੰ ਪ੍ਰਣਾਏ ਹੋਏ ਧਰਮੀ ਕਰਮੀ ਗੁਰਸਿੱਖ ਪਿਆਰੇ ਜਾਂ ਪੰਥ ਦਾ ਦਰਦ ਰੱਖਣ ਵਾਲਿਆਂ ਨੂੰ ਇਹੋ ਜਿਹੇ ਸਥਾਨਾਂ ਦੇ ਉੱਤੇ ਸੇਵਾ ਮਿਲਣੀ ਚਾਹੀਦੀ ਆ। ਹੁਣ ਮਿਲਦੀ ਉਹਨਾਂ ਨੂੰ ਆ ਜਿਹੜੇ ਲੀਡਰਾਂ ਦੇ ਚਮਚਿਆਂ ਦੇ ਗਾਹਾਂ ਪੁੱਤ ਭਤੀਜੇ ਨੇ, ਉਹ ਵਿਚਾਰੇ ਬਿਰਤਾ ਦੇ ਮਾਰੇ ਹੋਏ, ਜਿਨ੍ਹਾਂ ਦਾ ਕੋਈ ਹੋਰ ਕਿਤੇ ਕੰਮ ਨਹੀਂ ਬਣ ਸਕਦਾ ਹੁੰਦਾ, ਉਹ ਫਿਰ ਟਾਸਕ ਫੋਰਸਾਂ 'ਚ ਭਰਤੀ ਕਰ ਲਏ ਜਾਂਦੇ ਆ। ਉਹਨਾਂ ਨੇ ਕਦੇ ਪੰਥ ਦਾ, ਧਰਮ ਦਾ, ਕੌਮ ਦਾ ਕੋਈ ਮਸਲਾ ਦੇਖਿਆ ਸੁਣਿਆ ਹੀ ਨਹੀਂ ਹੁੰਦਾ। ਉਹਨਾਂ ਨੂੰ ਤਾਂ ਇਹੀ ਲੱਗਦਾ ਕਿ ਜਿਹੜੇ ਸਾਡੇ ਬਾਦਲ ਦਲ ਦੇ ਬੰਦੇ ਆ, ਜਿਹੜੇ ਇਹਨਾਂ ਦਾ ਵਿਰੋਧ ਕਰਦੇ ਆ ਨਾ, ਜਿਨ੍ਹਾਂ ਨੇ ਮੈਨੂੰ ਰੋਟੀ ਪਾਇਆ, ਜਿਹੜੇ ਇਹਨਾਂ ਦੀਆਂ ਗੜਬੜਾਂ ਦਾ, ਗਲਤੀਆਂ ਦਾ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿਹੜੀ ਗੜਬੜ ਆ ਤੇ ਕਿਹੜੀ, ਬਸ ਉਹਨਾਂ ਨੂੰ ਤਾਂ ਇਹ ਹੁੰਦਾ ਵੀ ਇਹ ਸਾਡੇ ਬਾਦਲ ਦਲ ਦੇ, ਸਾਡੇ ਜਥੇਦਾਰਾਂ ਦੇ, ਸਾਡੇ ਚਾਚੇ ਉਹਨਾਂ ਦੇ ਵਿਰੋਧੀ ਹੈ। ਤੇ ਬਸ ਉਹ ਪੰਪ 'ਚ ਆ ਕੇ ਤਿਆਰ ਹੋਏ ਬੈਠੇ ਹੁੰਦੇ ਨੇ। ਕੋਈ ਉਹਨਾਂ ਨੂੰ ਮਤਲਬ ਨਹੀਂ ਕਿ ਸਹੀ ਕੌਣ ਆ ਤੇ ਗਲਤ ਕੌਣ ਆ। ਉਹਨਾਂ ਦਾ ਮਤਲਬ ਇਹ ਹੁੰਦਾ ਕਿ 6 ਜੂਨ ਵਾਲੇ ਦਿਨ ਅਸੀਂ ਪਹਿਲਾਂ ਤਾਂ ਅੰਦਰ ਅੱਧੀ ਰਾਤ ਨੂੰ ਸਾਰਾ ਜਿਹੜਾ ਹੈਗਾ ਉਹ ਭਰ ਦਿੰਦੇ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਉੱਪਰਲੀ ਛੱਤ ਬਣ, ਉੱਥੇ ਬਹਿ ਜਾਂਦੇ ਆ ਸਾਰੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਖੁਫੀਆ ਏਜੰਸੀਆਂ ਦੇ ਅਧਿਕਾਰੀ, ਪੁਲਿਸ ਮਹਿਕਮੇ ਵਾਲੇ, ਇਹ ਸਾਰੇ ਰਲ ਮਿਲ ਕੇ ਉੱਥੇ ਫਿਰ ਬਹਿ ਜਾਂਦੇ ਆ ਟਾਸਕ ਫੋਰਸ ਵਾਲੇ। ਤੇ ਸਵੇਰੋਂ ਜਦੋਂ ਭੋਗ ਪੈਣਾ ਹੁੰਦਾ ਤੇ ਉੱਥੇ ਚੱਲਣਾ ਸਾਰਾ 8-9 ਵਜੇ ਨੂੰ, ਜਦੋਂ ਲੋਕ ਉੱਥੇ ਸੰਗਤਾਂ ਜਾਂ ਹੋਰ ਦੂਰੋਂ ਦਰੇਡਿਓਂ ਪੰਥਕ ਸਭਾ ਵਾਲੇ ਪਹੁੰਚਣ ਲੱਗਦੇ ਆ, ਤਾਂ ਇਹ ਉੱਥੇ ਟਾਸਕ ਫੋਰਸ ਵਾਲੇ ਅਕਾਲ ਤਖਤ ਦੇ ਐਂਟਰੀ ਦੇ ਉੱਤੇ ਨਾ ਪੂਰੇ ਗੁੰਡੇ ਬਦਮਾਸ਼ਾਂ ਨੂੰ ਡਟ ਕੇ ਖੜੇ ਹੁੰਦੇ ਆ।
ਉਹਨਾਂ ਦੀ ਝਾਕਣੀ, ਉਹਨਾਂ ਦਾ ਸਾਰਾ ਪਹਿਰਾਵਾ, ਬੋਲ ਬਾਣੀ ਇੰਨੀ ਜਲੀਲ ਕਰਨ ਵਾਲੀ ਹੁੰਦੀ ਆ ਵੀ ਜਿਹੜਾ ਕੋਈ ਆਉਂਦਾ ਪੰਥਕ ਸਫਾ ਵਾਲਾ ਜਾਂ ਆਮ ਸ਼ਰਧਾਲੂ ਸਿੱਖ ਉਹਨੂੰ ਤਾਂ ਉੱਥੋਂ ਹੀ ਮੋੜ ਜੇ ਦਿੰਦੇ ਆ ਵੀ ਜਾ ਤੂੰ ਅੰਦਰ ਥਾਂ ਬਹੁਤ ਭਰਿਆ ਹੋਇਆ, ਆਪਦੇ ਬੰਦੇ ਬਿਠਾਏ ਹੁੰਦੇ। ਪਰ ਜਦੋਂ ਕੋਈ ਬਾਦਲ ਦਲ ਵਾਲਾ ਜਾਂ ਕੋਈ ਆਪ ਦਾ ਬੰਦਾ ਆਉਂਦਾ ਉਹਨੂੰ ਅੰਦਰ ਲੰਘਾਉਂਦੇ ਆ ਤੇ ਉੱਥੋਂ ਇੱਕ ਬੰਦਾ ਅੰਦਰ ਜੇ ਜਾਂਦਾ ਤਾਂ ਇੱਕ ਪਹਿਲੋਂ ਸਵੇਰ ਦਾ ਜਿਹੜਾ 12 ਵਜੇ ਦਾ ਉੱਥੇ ਟੰਗਿਆ ਹੁੰਦਾ ਉਹ ਉੱਠ ਖੜਦਾ, ਇੱਕ ਇੱਕ ਕਰਕੇ ਦੋ ਦੋ ਕਰਕੇ ਫਿਰ ਫੈਡਰੇਸ਼ਨਾਂ ਵਾਲੇ ਜਿਹੜੇ ਬਾਦਲ ਸਾਹਿਬ ਨਾਲ ਚੱਲਦੇ ਆ ਜਾਂ ਹੋਰ ਜਿਹੜੇ ਹੋਰ ਧਿਰਾਂ ਜਿਹੜੀਆਂ ਬਾਦਲ ਦਲ ਨਾਲ ਸਹਿਚਾਰ ਰੱਖਦੀਆਂ ਉਹ ਅੰਦਰ ਉੱਥੇ ਅਕਾਲ ਤਖਤ ਸਾਹਿਬ ਦੇ ਵਿਰਾਜਮਾਨ ਹੋ ਜਾਂਦੇ ਆ ਤੇ ਆਮ ਸ਼ਰਧਾਲੂ ਗੁਰਸਿੱਖ ਜਾਂ ਪੰਥਕ ਸਭਾ ਵਾਲੇ ਜਿਹੜੇ ਹੈਗੇ ਆ ਉਹ ਮੂਹਰੇ ਅਕਾਲ ਤਖਤ ਸਾਹਿਬ ਦੇ ਬੈਠੇ ਹੁੰਦੇ। ਹੁਣ ਉਹਨਾਂ ਨੂੰ ਪੂਰਾ ਜਾਣੀ ਕਿ ਉਹਨਾਂ ਦੇ ਜਿਹੜੇ ਟਾਸਕ ਫੋਰਸ ਵਾਲੇ ਥੱਲੇ ਥਾਂ ਥਾਂ ਦੇ ਉੱਤੇ ਖੜੇ ਐ ਘੂਰ ਰਹੇ ਹੁੰਦੇ ਆ ਕਿ ਅਸੀਂ ਤੁਹਾਨੂੰ ਇੱਥੇ ਐ ਜਾਣਦੇ ਆ ਕਿ ਹੁਣ ਤੁਹਾਡੇ ਅਸੀਂ ਛਿੱਤਰ ਫੇਰਾਂਗੇ ਏਦਾਂ। ਹਾਂ, ਜਿਵੇਂ ਹੁਣ ਕਿਸੇ ਸੰਗਤੀ ਰੂਪ 'ਚ ਬੈਠੇ ਬੰਦੇ ਨੂੰ ਐਵੇਂ ਡੇਲੇ ਜੇ ਕੱਢੀ ਜਾਈਏ ਤਾਂ ਬੜਾ ਗਲਤ ਲੱਗਦਾ। ਉੱਥੇ ਪੂਰਾ ਉਹ ਮਾਹੌਲ ਜਿਹਾ ਬਣਾ ਕੇ ਰੱਖਦੇ ਆ ਤੇ ਜਦੋਂ ਅਰਦਾਸਾ ਹੋ ਜਾਂਦਾ, ਸਰੂਪਾ ਦਿੱਤੇ ਜਾਂਦੇ ਆ ਸ਼ਹੀਦ ਪਰਿਵਾਰਾਂ ਨੂੰ, ਉਦੋਂ ਬਾਅਦ ਸੰਗਤਾਂ ਤੁਰਨ ਲੱਗਦੀਆਂ ਨੇ ਤੇ ਜਿਹੜਾ ਉੱਥੇ ਮਾਹੌਲ ਬਣਿਆ ਹੁੰਦਾ ਉਹਦੇ ਤਹਿਤ ਪੰਥਕ ਸਫਾ ਵਾਲੇ ਲੀਡਰ ਜਿਹੜੇ ਨੇ ਉਹ ਚਾਹੁੰਦੇ ਆ ਕਿ ਅਸੀਂ ਵੀ ਆਪਦੇ ਜਜ਼ਬਾਤਾਂ ਦਾ ਇਜ਼ਹਾਰ ਕਰੀਏ। ਮਾਨ ਸਾਹਿਬ ਦੇ ਨਾਲ ਕੁਛ ਆਏ ਹੁੰਦੇ ਨੇ, ਉਹ ਕਹਿੰਦੇ ਆ ਜੀ ਆ ਇੱਥੇ ਤੁਸੀਂ ਆ ਕੇ ਬੋਲੋ, ਨਾਅਰੇਬਾਜ਼ੀ ਹੋਣ ਲੱਗਦੀ ਆ, ਜਕਾਰੇ ਹੁੰਦੇ ਆ। ਤੇ 6 ਜੂਨ ਨੂੰ ਜਦੋਂ ਉੱਥੇ ਇਸ ਤਰੀਕੇ ਨਾਲ ਮਾਹੌਲ ਜਿਹੜਾ ਹੈਗਾ ਉਹ ਬਣਿਆ ਹੁੰਦਾ, ਹੁਣ ਉੱਥੇ ਚਾਹੀਦਾ ਤਾਂ ਇਹ ਜੇ ਕੋਈ ਜ਼ਿੰਮੇਵਾਰ ਹੋਵੇ ਸ਼੍ਰੋਮਣੀ ਕਮੇਟੀ ਵਿੱਚ। ਇੱਕ ਵਾਰੀ ਜਦੋਂ ਬਡੂੰਗਰ ਸਾਹਿਬ ਪ੍ਰਧਾਨ ਸੀਗੇ ਉਹਨਾਂ ਨੇ ਇਹ ਗੱਲ ਕੀਤੀ ਵੀ ਸੀ, ਪੰਥਕ ਜਥੇਬੰਦੀਆਂ ਨੇ ਇੱਕ ਮੀਟਿੰਗ ਪਹਿਲਾਂ ਹੀ ਕਰ ਲਈ ਤੇ ਉਹਨਾਂ ਨੂੰ ਕਹਿਤਾ ਕਿ ਅਸੀਂ ਆਹ ਕੁਛ ਕਰਾਂਗੇ, ਤੁਸੀਂ ਉਸ ਤੋਂ ਬਾਅਦ ਆਹ ਕਰ ਲਿਓ, ਤੇ ਬੜਾ ਸੋਹਣਾ ਉਦੋਂ ਨਿਬੜਿਆ। ਪਰ ਇੱਧਰ ਕੀ ਹੁੰਦਾ ਵੀ ਪਹਿਲੇ ਮਿਥਿਆ ਹੁੰਦਾ ਕਿ ਆਪਾਂ ਇੱਥੇ ਖਲੜਬਾਜੀ ਪਾਉਣੀ ਆ, ਕੋਈ ਨਾ ਕੋਈ ਪੱਜ ਬਹਾਨਾ ਲੈ ਕੇ ਹਰ ਵਾਰੀ ਇਹ ਟਾਸਕ ਫੋਰਸ ਵਾਲੇ ਫਿਰ ਉੱਥੇ ਬੇਦੋਸ਼ੇ ਗੁਰਸਿੱਖ ਪਿਆਰੇ ਸੰਗਤਾਂ ਦੇ ਡਾਂਗਾ ਮਾਰਦੇ ਆ, ਚੀਕ ਝਾੜਾ ਪੈਂਦਾ, ਪੱਗਾਂ ਲਹਿੰਦੀਆਂ, ਫਿਰ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਹਾਲ ਢਾਈ ਪੈਂਦੀ ਆ। ਪੁਲਿਸ ਵਾਲੇ, ਖੁਫੀਆ ਮਹਿਕਮੇ ਵਾਲੇ 4 5 10 15 ਨੌਜਵਾਨਾਂ ਨੂੰ ਫੜ ਕੇ ਲੈ ਜਾਂਦੇ ਆ ਤੇ ਅਖਬਾਰ ਤੇ ਖਬਰ ਹੁੰਦੀ ਆ, ਕਿਉਂਕਿ ਮੀਡੀਆ ਸਾਰਾ ਜਿਹੜਾ ਹੈਗਾ ਉਹ ਪੰਥਕ ਚੀਜ਼ਾਂ ਦੇ ਉਲਟ ਵਾ। ਉਹ ਬਣਾ ਦਿੰਦੇ ਆ ਵੀ ਇਹ ਟਾਸਕ ਫੋਰਸ ਵਾਲੇ ਸ਼੍ਰੋਮਣੀ ਕਮੇਟੀ ਵਾਲੇ ਤਾਂ ਬਿਲਕੁਲ ਠੀਕ ਸੀਗੇ ਤੇ ਆਹ ਜਿਹੜੇ ਪੰਥ ਦਰਦੀ ਘਾਉਂਦੇ ਆ ਇਹ ਬੜੇ ਮਾੜੇ ਆ। ਉਹ ਇੱਥੇ ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਗੱਲ ਦਾ ਪੱਖ ਸਹੀ ਪੇਸ਼ ਹੋ ਜਾਂਦਾ, ਬਾਕੀ ਜਿਹੜੀ ਆ ਸਾਰੀ ਰਾਮ ਕਥਾ ਉਹ ਸਿੱਖਾਂ ਦੇ ਉਲਟ ਤੇ ਬਾਦਲਕਿਆਂ ਦੇ ਸਰਕਾਰ ਦੇ ਹੱਕ 'ਚ ਭੁਗਤਾ ਕੇ ਸਿੱਖਾਂ ਨੂੰ ਖਲਨਾਇਕ ਬਣਾ ਦਿੱਤਾ ਜਾਂਦਾ। ਉਹ ਜਿਹੜੀ ਇਹ ਟਾਸਕ ਫੋਰਸ ਵਾਲੇ ਆ ਇਹ ਵੀ ਇਸ ਤਰੀਕੇ ਦਾ ਮਾਹੌਲ ਹਰ ਸਾਲ ਬਣਾਉਂਦੇ ਆ। ਸੋ ਹਰ ਸਾਲ ਇਹ ਜਿਹੜਾ ਘੱਲੂਘਾਰਾ ਦਿਹਾੜਾ ਇਹ ਸਿੱਖਾਂ ਦਾ ਸੰਤਾਪ ਵਧਾਉਣ ਵਾਲੀ ਕੋਈ ਨਾ ਕੋਈ ਗੱਲ ਜਿਹੜੀ ਆ ਵਾਪਰਦੀ ਹੈ। ਐਤਕੀ ਆ ਜਦੋਂ ਸਵੇਰੇ ਸੁਣਿਆ ਵੀ ਕੰਗਣਾ ਰਣੌਤ ਆ ਰਹੀ ਆ, ਇੱਕ ਤਾਂ ਚਰਚਾ ਵੀ ਇਹ ਚੱਲ ਰਹੀ ਆ ਕਿ ਇੰਦਰਾ ਗਾਂਧੀ ਉੱਤੇ ਕੋਈ ਫਿਲਮ ਬਣਾਉਣ ਨੂੰ ਫਿਰਦੇ ਆ ਜਿਹਦੇ ਵਿੱਚ ਉਹ ਇੰਦਰਾ ਦਾ ਕਹਿੰਦੇ ਰੋਲ ਪਲੇ ਕਰ ਰਹੂਗੀ। ਇਹ ਹੁਣ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਤਾਂ ਵਾਹਿਗੁਰੂ ਜਾਣੇ, ਕਿਉਂਕਿ ਇੱਕ ਪਾਸੇ ਤਾਂ ਬੀਜੇਪੀ ਨਾਲ ਰੱਖ ਰਹੀ ਆ, ਦੂਜੇ ਪਾਸੇ ਇੰਦਰਾ ਗਾਂਧੀ ਉੱਤੇ ਫਿਲਮ ਬਣ ਰਹੀ ਆ। ਖੈਰ ਇਹ ਚੱਕਰ ਤਾਂ ਇਹਨਾਂ ਦੇ ਆਪਦੇ ਆ, ਸਾਡਾ ਤਾਂ ਸਰੋਕਾਰ ਪੰਥ ਦੇ ਨਜ਼ਰੀਏ ਤੋਂ ਹੁੰਦਾ। ਉਹ ਕਹਿੰਦੇ ਵੀ ਉਹ ਦੇਖਣ ਆਈ ਸੀ ਵੀ ਦਰਬਾਰ ਸਾਹਿਬ ਕਿਵੇਂ ਆ, ਕਿਉਂਕਿ ਫਿਲਮ ਦੇ ਹਿਸਾਬ ਦੇ ਨਾਲ ਕੁਝ ਗੱਲ ਕਰਨੀ ਹੋਊਗੀ ਤੇ ਕੁਝ ਹੋਰ ਕਈ ਖਾਦਸ਼ੇ ਪ੍ਰਗਟਾਏ ਗਏ। ਪਰ ਜਦੋਂ ਅੱਜ ਇਹ ਵਾਪਸ ਚਲੀ ਗਈ ਤੇ ਕੋਈ ਮਾੜੀ ਚੰਗੀ ਨਹੀਂ ਵਾਪਰੀ ਤਾਂ ਇੱਕ ਤਸੱਲੀ ਦਾ ਅਹਿਸਾਸ ਆ ਤੇ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਵੀ ਆ ਕਿ ਪੱਤ ਰਹਿ ਗਏ, ਕਿਉਂਕਿ ਜੇਕਰ ਸਾਡੇ ਬੰਦੇ ਅਵੋਇਡ ਕਰ ਜਾਂਦੇ, ਬਚਾਅ ਕਰ ਜਾਂਦੇ ਤਾਂ ਹੋ ਸਕਦਾ ਕਿ ਏਜੰਸੀਆਂ ਵਾਲੇ ਆਪਦਾ ਕੋਈ ਕਾਰਾ ਕਰ ਜਾਂਦੇ। ਤੇ ਹੁਣ ਅਗਲੇ ਦਿਨਾਂ ਵਾਸਤੇ ਜ਼ਰੂਰ ਮਨ ਵਿੱਚ ਖਦਸ਼ਾ ਆ ਕਿ ਜਿਸ ਤਰੀਕੇ ਦੇ ਨਾਲ ਇੱਥੇ ਬਾਦਲ ਦਲ ਜਿਹੜਾ ਹੈਗਾ ਉਹ ਕਾਬਜ ਆ ਤੇ ਉਹਨੇ ਕਾਂਗਰਸ ਨੂੰ ਭੰਡਣ ਦੇ ਲਈ ਬਈ ਆ ਦੇਖੋ ਜੀ ਕਾਂਗਰਸੀਆਂ ਨੇ ਬੰਦੇ ਭੇਜਤੇ, ਕਿਉਂਕਿ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਹੜੇ ਬਾਦਲ ਦਲ ਵਾਲੇ ਆ ਇਹ ਤਾਂ ਹੈਗੇ ਆ ਪੰਥਕ, ਅਸਲੀ ਪੰਥ ਤਾਂ ਇਹ ਆ ਜਿਹੜੇ ਬਾਕੀ ਸਾਰੇ ਨੇ ਇਹ ਹੈਗੇ ਆ ਕਾਂਗਰਸ ਦੇ ਏਜੰਟ। ਸੋ ਪੰਥਕ ਜਥੇਬੰਦੀਆਂ ਨੂੰ ਕਾਂਗਰਸ ਦੇ ਏਜੰਟ ਤਾਂ ਅਗਲੇ ਪਹਿਲਾਂ ਹੀ ਕਹਿੰਦੇ ਆ। ਸੋ ਇਸ ਵਾਰੀ ਕਿਤੇ ਫੇਰ 6 ਜੂਨ ਨੂੰ ਘੱਲੂਘਾਰੇ ਦਿਹਾੜੇ ਵਾਲੇ ਦਿਨ ਕੋਈ ਇਹੋ ਜਿਹੀ ਮਾੜੀ ਚੰਗੀ ਹਰਕਤ ਟਾਸਕ ਫੋਰਸ ਰਾਹੀਂ ਕਰਵਾ ਕੇ ਫੇਰ ਕੋਈ ਸੰਤਾਪ ਨਵਾਂ ਨਾ ਦੇ ਦਿੱਤਾ ਜਾਵੇ। ਆ ਥੋੜਾ ਵਕਤ ਬੀਤਿਆ ਵੀ ਇਸੇ ਟਾਸਕ ਫੋਰਸ ਨੇ ਉਹਨਾਂ ਸੰਗਤਾਂ ਦਾ ਕਟਾਪਾ ਕੀਤਾ ਜਿਹੜੇ ਕਹਿੰਦੇ ਸੀ ਪੁੱਛਣਾ ਵਾ
कि ਜਿਹੜੇ 300 ਤੋਂ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਵੀ ਉਹ ਕੀ ਗੱਲ ਹੈ ਤੇ ਉਹਨਾਂ ਨਾਲ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਹੈ। ਸੋ ਜਿਹੜਾ ਇਹ ਦਿਨ ਨੇ ਸਾਡੇ ਕੌਮ ਦੇ, ਇਹ ਸਾਡੇ ਇਤਿਹਾਸ ਦੇ ਬੜੇ ਅਹਿਮ ਦਿਨ ਨੇ। ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਦੀ ਕੌਮ ਦਾ ਜਿਹੜਾ ਐਡਾ ਵੱਡਾ ਉਹ ਟ੍ਰੈਜਡੀ ਆ, ਦੁਖਾਂਤ ਆ, ਉਹਦੇ ਉੱਤੇ ਸੈਮੀਨਾਰ ਕਰੀਏ, ਉਹਦੇ ਬਾਰੇ ਚਰਚਾ ਕਰੀਏ, ਅਸੀਂ ਉਹਦੇ ਤੋਂ ਆਪਦੇ ਗੋਲ ਪ੍ਰਤੀ, ਕਿਉਂਕਿ ਇਸ ਸੰਘਰਸ਼ ਨੇ ਸਾਡੇ ਲਈ ਇੱਕ ਬਾਟਮ ਲਾਈਨ ਵਾਂਗੂ ਵੀ 1984 ਤੋਂ ਪਹਿਲਾਂ ਆ ਸੀ, 1984 ਤੋਂ ਪਹਿਲਾਂ ਜਿੰਨੇ ਵੀ ਮੋਰਚੇ ਲੱਗੇ ਆ ਜਾਂ ਹੋਰ ਆ, ਉਹਨਾਂ ਦਾ ਐਂਡ ਜਿਹੜਾ ਸੀ ਉਹ ਹਰ ਵਾਰੀ ਭਾਰਤ ਦੇ ਵਿੱਚ ਵੋਟਾਂ ਵਾਟਾਂ ਜਿੱਤ ਕੇ ਅਕਾਲੀ ਦਲ ਦੀ ਸਰਕਾਰ, ਜਾਣੀ ਕਿ ਕਹਿੰਦੇ ਹੁੰਦੇ ਸੀ ਲੋਕ ਵੀ ਇਹ ਮੋਰਚਾ ਲਾਉਂਦੀ ਇਸ ਕਰਕੇ ਆ ਵੀ ਪੰਥ ਖਤਰੇ 'ਚ ਕਹਿ ਕੇ ਵੀ ਇਹਨਾਂ ਨੇ ਇਲੈਕਸ਼ਨ ਜਿੱਤਣੀ ਹੁੰਦੀ। ਸੋ ਉਹ ਸਿਸਟਮ ਦੇ ਵਿੱਚ ਹੀ ਫੇਰ ਚਲੇ ਜਾਂਦੀ ਸੀ ਗੱਲ। ਪਰ ਜਿਹੜਾ ਹੁਣ ਮੋਰਚਾ ਧਰਮ ਯੁੱਧ ਮੋਰਚਾ ਸੀ, ਉਹਦਾ ਐਂਡ ਇਸ ਗੱਲ ਨਾਲ ਹੋਇਆ ਕਿ ਮਹਾਪੁਰਸ਼ਾਂ ਨੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਬਚਨ ਉਚਾਰੇ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਓ। तो इस बारी गल जिहड़ी आ ओह भारत वाले पासे नूं नहीं गई, वो खालिस्तान वाले पासे नूं चली गई, जिहड़ा कि 1984 तो बाद सिखां लई एक नवां राह खुल गया। ते उदों पहलां तां हरेक बारी हरेक मोर्चा हिंदुस्तान जिंदाबाद कहण कहाउणी हुंदा सी, हुण जिहड़ा हैगा ओह खालिस्तान जिंदाबाद वाले पासे नूं आ गई। तो जिहड़ा भारतीय हुकूमती सिस्टम आ ਉਹ बड़ी ਸਕੀਮ जी दे नाल सिखां नूं, पंथ दर्दियां नूं, खालिस्तानियां नूं आइसोलेशन च अलग थलग करन दे लई यतनशील आ, जिहदे बारे आपां एक अद्धा दिन रुक के चर्चा पूरी करांगे कि की खेडां खेडियां जा रहीआं ने। ते इहदे लई इह सोचिया होया उन्हां ने कि जिहड़ा दरबार साहिब दे विच घल्लूघारा दिहाड़ा मनाया जांदा, इत्थे ਉਹ ਬੰਦੇ ਆਉਣੇ ਬੰਦ ਕਰਨੇ ਚਾਹੀਦੇ ਆ ਜਿਹੜੇ ਭਿੰਡਰਾਂ ਵਾਲੇ ਨੂੰ, ਖਾਲਿਸਤਾਨ ਨੂੰ ਤਰਜੀਹ ਦਿੰਦੇ ਆ। ਇਹੋ ਜਿਹਾ ਮਾਹੌਲ ਬਣਾ ਦਿੱਤਾ ਜਾਵੇ ਕਿ ਬਾਦਲ ਦਾ ਨਹੀਂ ਇਕੱਲਾ ਇੱਥੇ ਹੋਵੇ, ਜਾਂ ਉਹ ਲੋਕ ਆਉਣ ਇੱਥੇ ਜਿਹੜੇ ਸੰਤ ਜਰਨੈਲ ਸਿੰਘ ਦਾ ਜਾਂ ਖਾਲਿਸਤਾਨ ਦਾ ਨਾਂ ਤਾਂ ਕੀ ਲੈਣਾ, ਬਸ ਉਹ ਇੱਕ ਫਾਰਮੈਲਿਟੀ ਕਰਕੇ ਵੀ ਠੀਕ ਆ ਜੀ ਬਹੁਤ ਵਧੀਆ ਦਿਨ ਮਨਾਇਆ ਗਿਆ ਤੇ ਜਥੇਦਾਰ ਅਕਾਲ ਤਖਤ ਸਰੋਪੇ ਦੇ ਕੇ ਤੋੜ ਦਿਆ ਕਰੂ। ਵੀ ਜੇ ਇਹ ਆਉਂਦੇ ਨੇ ਜਿਹੜੇ ਸੰਘਰਸ਼ ਨੂੰ ਮਤਲਬ ਡੈਡੀਕੇਟਡ ਨੇ ਜਾਂ ਜਿਹੜੇ ਸੰਤ ਜਰਨੈਲ ਸਿੰਘ ਨੂੰ ਪਿਆਰ ਕਰਦੇ ਆ, ਵੀ ਫਿਰ इतों अगे कंटीन्यूटी जिहड़ी आ वो लगातारता जिहड़ी आ संघर्ष की वो बन रहे आसार बन जाते हैं। सो इन्हां नूं भजाउण दे लई भी हर साल घल्लूघारे हफ्ते दौरान पूरा जिहड़ा हैगा वो गदर मचाया जाए ताकि लोग कहण कि उत्थे जाना की आ, उत्थे तां डांगां चलदियां, सिख जिहड़े आ पग्गां लहिंदियां ने ते उत्थे दा जी ये खालिस्तानी चले जांदे ने। ते इह बड़ी एक स्कीम दे नाल जिहड़ा पत्ता खेडिया जा रहा कि टास्क फोर्स राही कटापा करवाओ, क्योंकि अंदर हुण ये नहीं पता कि जिहड़े वो टास्क फोर्स वाले बना के साडे सामने लिआंदे जांदे आ भी उन्हां च पुलिस वाले किन्ने आ, वो इन्नी बेकरक मतलब हैरानी हुंदी आ कि सिख कोई इदां दा किवें हो सकदा। हुण मतलब कि ये सारे जे आम होण जां बंदे जां सिख परिवारां दे विचों तां उन्हां ने घरे जाना हुंदा, उन्हां दी जनानियां, उन्हां दे मापे उन्हां नूं लाहणतां नहीं पाउणगे भी तुसीं उत्थे दरबार साहब आए गुरसिखां दे नाल इदां पग्गां पाड़दे हो, उन्हां नूं मारदे कुੱਟਦੇ हो। चलो जे कोई गल हो भी जाए, पहली गल तां चलो दरबार साहब कॉम्पलैक्स दे विच साडा सारिआं दा ही फर्ज बनदा कि तहम्मल धीरज ठरम्मा रखीए, उत्थे कोई इदां दी गल ना वापरे जिहदे नाल। पर जेकर किसी तो कोई 19-21 गल हो गई, इन्नी बेकिरकी, इन्नी बेदर्दी, ये तां मतलब जे एडा ही टास्क फोर्स दे अंदर हैगा जज्बा तो फिर बड़ियां थावां दे उत्ते बेअदबियां हो रही ने। बेअदबियां करन वालियां नूं सोधण लई एवें सिख नौजवान तुरे फिरदे। हैरानी आ कि जिहड़े सिख नौजवान पंथ लई सीस तली ते रखना जाणदे आ, जिहड़े जुगाड़ करके शास्त्रां दा दुश्मन दी हिट च गोलियां ठोक के जेलां च जांदे आ, CIA स्टाफ कट्टदे आ, माल मंडी कट्टदे आ, ਉਹ ਜਦੋਂ ਦਰਬਾਰ ਸਾਹਿਬ 'ਚ ਇਹਨਾਂ ਦੇ ਹੱਥੋਂ ਜਲੀਲ ਹੁੰਦੇ ਆ 6 ਜੂਨ ਨੂੰ, ਉਹ ਕਦੇ ਇਹੋ ਜਿਹਾ ਅਹਿਦ ਨਹੀਂ ਕਰਦੇ ਕਿ ਬਾਕੀ ਵੀ ਤਾਂ ਇੰਨੇ ਕੰਮ ਕਰਦੇ ਆ ਵੀ ਇਹਨਾਂ ਦੁਆਲੇ ਹੋ ਜਾ, ਉਹ ਨਹੀਂ ਕਰਦੇ। ਉਹ ਇਸੇ ਚੀਜ਼ ਨੇ ਇਹਨਾਂ ਨੂੰ ਭੂਏ ਚੜਾਇਆ ਹੋਇਆ। ਤੋਂ ਟਾਸਕ ਫੋਰਸ ਰਾਹੀਂ ਸਿੱਖਾਂ ਦਾ ਜਿਹੜਾ ਘਾਣ ਕਰਨ ਕਰਾਉਣ ਵਾਲੀ ਗੱਲ ਆ, ਉਹਦੇ ਪਿੱਛੇ ਖੁਫੀਆ ਮਹਿਕਮਾ ਕਿੰਨਾ ਕਾ, ਸਰਕਾਰ ਦਾ ਹੱਥ ਕਿੰਨਾ ਕਾ, ਇਹ ਜ਼ਰੂਰ ਗੱਲਾਂ ਸਾਨੂੰ ਵਿਚਾਰਨੀਆਂ ਚਾਹੀਦੀਆਂ ਨੇ। ਤੇ ਅੱਜ ਵਾਲੇ ਘਟਨਾਕ੍ਰਮ ਦੇ ਵਿੱਚ
ਕੰਗਨਾ ਰਣੌਤ ਸੁੱਖੀ ਸਾਂਦੀ ਆਪਦੇ ਘਰੇ ਚਲੀ ਗਈ ਤੇ ਸਿੱਖਾਂ ਦੇ ਮਨਾਂ ਨੂੰ ਵੀ ਇਸ ਗੱਲ ਦੀ ਤਸੱਲੀ ਆ ਤੇ ਬਹੁਤ ਸਾਰੇ ਭਰਾ ਤਾਂ ਇਸ ਗੱਲੋਂ ਖੁਸ਼ ਨੇ ਕਿ ਇਹੋ ਜਿਹੀ ਨੂੰ ਇਹੀ ਟ੍ਰੀਟਮੈਂਟ ਦੇਣਾ ਚਾਹੀਦਾ, ਇਹੀ ਵਿਹਾਰ ਕਰਨਾ ਚਾਹੀਦਾ ਕਿ ਤੂੰ ਬਣੀ ਫਿਰ ਕੇ ਮੈਂ ਬੜੀ ਤੋਪ ਆ, ਮੈਂ ਉੱਥੇ ਐ ਕਰ ਦੂੰ ਆ ਕਰਤਾ ਵੀ ਇੱਥੇ ਸਾਨੂੰ ਕੋਈ ਪਰਵਾਹ ਨਹੀਂ, ਜਾਂ ਆਪਦਾ ਤੂੰ ਜਿਹੜਾ ਚਾਹ ਲਾਉਣਾ ਤੂੰ ਲਾ ਲਾ। ਉਹ ਇਸ ਤਰੀਕੇ ਨਾਲ ਉਹਨੂੰ ਇਗਨੋਰ ਕਰਨ 'ਚ ਹੀ ਭਲਾਈ ਆ। ਸੋ ਚਾਹੇ ਕਿਸੇ ਨੇ ਕਿਸੇ ਦੇ ਕਹਿਣ ਤੇ ਰੋਕਿਆ, ਚਾਹੇ ਕਿਸੇ ਨੇ ਇਗਨੋਰ ਕਰਕੇ ਰੋਕਿਆ, ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਨ੍ਹਾਂ ਨੇ ਕੰਗਨਾ ਰਣੌਤ ਦੀ ਫੇਰੀ ਮੌਕੇ ਦਿਲੋਂ ਚਾਹੁੰਦਿਆਂ ਹੋਇਆਂ ਵੀ ਪੂਰੇ ਬੜਾ ਔਖਾ ਹੋਣਾ ਉਹਨਾਂ ਲਈ ਜਰਨਾ ਕਿ ਇਹ ਜੀ ਅਸੀਂ ਕੀ ਇਹਨੂੰ, ਪਰ ਅਸੀਂ ਉਹਨਾਂ ਦਾ ਧੰਨਵਾਦ ਹੀ ਕਰਦੇ ਹਾਂ। ਤੇ ਅਗਲੀ ਗੱਲ ਸਿਧਾਂਤਕ ਤੌਰ ਤੇ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਦੁਨੀਆ ਭਰ ਦੇ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਕੋਈ ਇਹੋ ਜਿਹਾ ਬੰਦਾ ਜਾਂ ਕੋਈ ਸ਼ਖਸੀਅਤ ਜਿਹਦੇ ਨਾਲ ਸਿੱਖ ਜਗਤ ਦੇ ਖਿਆਲਾਤਾਂ ਦਾ ਟਕਰਾਅ ਆ, ਉਹਨੂੰ ਸਾਡੇ ਗੁਰੂ ਦਾ ਇਤਿਹਾਸ ਆ ਜਿਹੜਾ ਸਿਧਾਂਤ ਆ ਉਹ ਤੋਂ ਪ੍ਰੇਰਨਾ ਲੈ ਕੇ, ਜੇ ਕੋਈ ਆਪਣਾ ਤਾਂ ਮਨ ਮਨੁੱਖ ਵਾ, ਆਪਾਂ ਤਾਂ ਬੰਦੇ ਆ, ਜੇ ਆਪਣੇ ਹਿਸਾਬ ਨਾਲ ਗੱਲ ਚੱਲੇ ਫੇਰ ਤਾਂ ਗੱਲਾਂ ਹੀ ਕੁਝ ਹੋਰ ਨੇ, ਆਪਾਂ ਉਵੇਂ ਨਾ ਹੀ ਕਰਦੇ ਆਪਣੀ ਮਨ ਮਰਜ਼ੀ, ਆਪਾਂ ਗੁਰੂ ਦੇ ਮਤ ਤੇ ਚੱਲੀਏ, ਮਨਮਤ ਨਾ ਕਰੀ। ਮਨਮਤ ਹੁੰਦੀ ਆ ਆਪਦੇ ਮਨ ਦੀ ਮੌਜ ਵਿੱਚ, ਗੁਰੂ ਦੀ ਮਤ ਇਹੀ ਆ ਕਿ ਜਿਹੜਾ ਵੀ ਕੋਈ ਆਉਂਦਾ ਉਹਨੂੰ ਸ਼ਰਨ ਪੈ ਸੋ ਤਰੇ। ਸੋ ਜਿਹੜੇ ਇਹ ਇਸ ਤਰੀਕੇ ਨਾਲ ਆਉਣ ਵਾਲੇ ਲੋਕ ਨੇ ਉਹਨਾਂ ਦੀ ਭਾਵਨਾ ਜੋ ਮਰਜ਼ੀ ਹੋਵੇ, ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਸਾਡੇ ਧਰਮ ਸਥਾਨ ਦਾ, ਸਾਡੇ ਮਰਿਆਦਾ ਦਾ, ਸਾਡੇ ਗੁਰੂ ਦੀ ਸ਼ਾਨ ਦਾ। ਸੋ ਅੱਜ ਦਾ ਇਹ ਜਿਹੜਾ ਸਾਰਾ ਗੱਲਬਾਤ ਦਾ ਵਿਸ਼ਾ ਸੀ ਮੇਰਾ, ਉਹ ਇਹੀ ਸੀ ਕਿ ਜਿਵੇਂ ਕੰਗਨਾ ਰਣੌਤ ਜਿਹੜੀ ਇੰਨਾ ਜ਼ਿਆਦਾ ਸਾਨੂੰ ਸਤਾ ਚੁੱਕੀ ਆ, ਉਹਨੂੰ ਅਸੀਂ ਕੁਛ ਨਹੀਂ ਕਿਹਾ, ਉਵੇਂ ਹੀ ਅੱਗੇ ਵਾਸਤੇ ਵੀ ਇਸ ਗੱਲ ਦਾ ਖਿਆਲ ਰੱਖੀਏ ਕਿ ਦਰਬਾਰ ਸਾਹਿਬ ਦੇ ਵਿੱਚ ਕਿਸੇ ਦੇ ਆਉਣ ਤੇ ਕਾਲੇ ਝੰਡੇ ਲਹਿਰਾਉਣੇ ਜਾਂ ਕਿਸੇ ਆਏ ਹੋਏ ਦਾ ਵਿਰੋਧੀ ਦਾ ਤਿਰਸਕਾਰ ਕਰਨਾ, ਇਸ ਤਰ੍ਹਾਂ ਇਹ ਸਾਡੇ ਲਈ ਕੋਈ ਚੰਗੀ ਗੱਲ ਨਹੀਂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।